ਜੇ ਉਹਨਾਂ ਨੂੰ ਸਵਾਲ ਕਰਨ ਦਾ ਹੱਕ ਨਹੀਂ ਤੇ ਫਿਰ ਤੁਹਾਨੂੰ ਵੋਟ ਮੰਗਣ ਦਾ ਵੀ ਹੱਕ ਨਹੀਂ। ਲੋਕ ਵੋਟ ਉਹਨੂੰ ਕਰਨਗੇ ਜਿਨ੍ਹਾਂ ਨੂੰ ਆਮ ਕਰਕੇ ਉਹ ਮਿਲ ਸਕਦੇ ਆ। ਇਹਨਾਂ ਲੀਡਰਾਂ ਨੂੰ ਮਿਲਣਾ ਹੋਵੇ ਤੇ ਪਤਾ ਨਹੀਂ ਕਿੱਥੇ ਕਿੱਥੇ ਤੱਕ ਐਫਰਟਸ ਕਰਕੇ ਉਹ ਵੀ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ। ਲੋਕਾਂ ਦੀ ਆਸ ਖਤਮ ਹੋ ਜਾਂਦੀ ਹੈ। ਸਾਡੇ ਸਵਾਲ ਜਿਹੜੇ ਆ ਉਹਨਾਂ ਦਾ ਜਵਾਬ ਨਹੀਂ ਮਿਲਦਾ। ਜਿੱਥੇ ਕੋਈ ਸਵਾਲ ਕਰਦਾ ਬਾਰੀ ਬੰਦ ਕਰਕੇ ਤਾਕੀਆਂ ਸ਼ੀਸ਼ੇ ਬੰਦ ਕਰਕੇ ਤੇ ਨਿਕਲ ਤੁਰਦੇ ਆ। ਕਿਉਂ ਡਰਦੇ? ਇਹਨਾਂ ਲੋਕਾਂ ਨੇ ਤੁਹਾਨੂੰ ਜਿਤਾਇਆ। ਜਿਵੇਂ ਦੀਪ ਸਿੱਧੂ ਮੂਸੇਵਾਲਾ ਮਾਰਿਆ ਗਿਆ, ਜੇਕਰ ਉਹਦੀ ਗੱਲ ਕੋਈ ਉਠਾਈ, ਉਹ ਸਿਮਰਨਜੀਤ ਸਿੰਘ ਮਾਨ ਜੀ ਨੇ ਉਠਾਈ। ਸਾਡੇ ਉਹ ਨੌਜਵਾਨ ਅੱਜ ਕਿੱਥੇ ਰਹਿ ਗਏ ਜਿਹੜੇ ਸਾਡੇ ਪੰਜਾਬ ਦੀ ਗੱਲ ਜਿਹੜੀ ਆ, ਪੰਜਾਬ ਨੂੰ ਕਿੰਨਾ ਉਹਨਾਂ ਨੇ ਦੁਨੀਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਸ਼ਹੂਰ ਕੀਤਾ ਸੀ, ਪਰ ਅੱਜ ਉਹ ਨੌਜਵਾਨ ਸਾਡੇ ਕਿੱਥੇ ਆ? ਉਹਨਾਂ ਦਾ ਲੇਖਾ ਜੋਖਾ ਕੌਣ ਕਰੇਗਾ? ਆ ਛੋਟੇ ਜਿਹੇ ਸਾਈਜ਼ ਦਾ ਪੋਸਟਰ ਹੈ, ਇਹਦੇ ਨਾਲ ਹੀ ਭਾਈ ਸਾਹਿਬ ਪ੍ਰਚਾਰ ਕਰ ਰਹੇ ਨੇ। ਕੋਈ ਵੱਡਾ ਲਾਮ ਲਸ਼ਕਰ ਲੈ ਕੇ ਨਹੀਂ ਚੱਲ ਰਹੇ। ਬੜੇ ਇੱਥੇ ਫਲੈਕਸਾਂ ਲੱਗੀਆਂ ਹੋਈਆਂ ਲੋਕਾਂ ਦੀਆਂ, ਕਰੋੜਾਂ ਦੇ ਬਜਟ ਇਹਨਾਂ ਨੇ ਸ਼ੋਅ ਕਰ ਦਿੱਤੇ ਆ। ਪਰ ਜੇ ਉਹੀ ਕਰੋੜ ਜਿਹੜੇ ਇਹਨਾਂ ਨੇ ਲਾਉਣੇ ਆ ਪ੍ਰਚਾਰ ਕਰਦੇ ਆ, ਕਰੋੜਾਂ ਹੀ ਰੁਪਈਏ ਲਾਉਂਦੇ ਆ। ਜੇ ਇਹੀ ਕਿਸੇ ਹਲਕੇ ਦੇ ਵਿੱਚ ਆਪਣੇ ਗਰੀਬਾਂ ਲਈ ਕੁਛ ਕੀਤਾ ਹੋਵੇ, ਮੈਨੂੰ ਨਹੀਂ ਲੱਗਦਾ ਕਿ ਪ੍ਰਚਾਰ ਕਰਨ ਦੀ ਲੋੜ ਪੈਗੀ। ਜਦੋਂ ਹੁਣ ਬਾਹਰ ਜਾਂਦੇ ਆ ਤੇ ਸਾਨੂੰ ਬਾਹਰ ਜਾਣ ਲਈ ਫਲਾਈਟ ਦਿੱਲੀੋਂ ਫੜਨੀ ਪੈਂਦੀ ਹੈ, ਜਦ ਕਿ ਸਾਡੇ ਆਪਣੇ ਕੋਲ ਆਦਮਪੁਰ ਏਅਰਪੋਰਟ ਹੈਗਾ। ਜੇ ਅਸੀਂ ਚਾਹੀਏ ਤਾਂ ਉਹਨੂੰ ਅਪਗ੍ਰੇਡ ਕਰਕੇ ਉੱਥੋਂ ਵੀ ਇੰਟਰਨੈਸ਼ਨਲ ਫਲਾਈਟਾਂ ਜਿਹੜੀਆਂ ਉੱਡ ਸਕਦੀਆਂ। ਨਸ਼ੇ ਦੇ ਤਸਕਰਾਂ ਦਾ ਜਿਹੜਾ ਪਿੱਛਾ ਆ, ਉਹ ਕਰਨ ਵਾਲੇ ਲੋਕਾਂ ਦਾ ਪਿੱਛਾ ਕੀਤਾ ਜਾਵੇ ਕਿ ਕਿੱਥੋਂ ਨਸ਼ਾ ਆਉਂਦਾ, ਕੌਣ ਇਹਨਾਂ ਦੀ ਸਪੋਰਟ ਕਰਦਾ, ਕੌਣ ਇਹਨਾਂ ਨੂੰ ਛੁਡਵਾਉਂਦਾ, ਕੀ ਕਾਰਨ, ਇਹਨਾਂ ਦਾ ਨਿੱਜੀ ਕੀ ਸੰਬੰਧ ਆ ਇਹਨਾਂ ਦੇ ਨਾਲ। ਮੈਂ ਕਹਿੰਦਾ ਕਿ ਸਾਨੂੰ ਆਪ ਆਪਣੇ ਘਰਾਂ ਲਈ ਪਹਿਰਾ ਦੇਣਾ ਪੈ ਰਿਹਾ। ਇਹ ਜਿਹੜੀਆਂ ਟਿਕਟਾਂ ਜਦੋਂ ਦਿੰਦੀਆਂ, ਉਹਨਾਂ ਨੂੰ ਕਿਉਂ ਦਿੰਦੀਆਂ? ਜਿਹੜੀ ਬੜੀਆਂ ਸੈਲੀਬ੍ਰਿਟੀਆਂ, ਉਹਨਾਂ ਨੂੰ ਕਿਉਂ ਦਿੰਦੀਆਂ? ਜਿਹੜੀ ਦੂਸਰੀ ਪਾਰਟੀ ਤੋਂ ਇਹਨਾਂ ਨੂੰ ਕਿਉਂ ਖਰੀਦ ਕੇ ਲਿਆਉਣਾ ਪੈਂਦਾ? ਕਿਉਂ ਦੂਸਰੀ ਪਾਰਟੀ ਤੋਂ ਕੈਂਡੀਡੇਟ ਆਪਣੇ ਵਿੱਚ ਲਿਆਉਣਾ ਪੈਂਦਾ? ਮੁਕਾਬਲਾ ਜਿਹੜਾ ਆ ਹੁਣ ਇਸ ਵੇਲੇ ਕਿਸੇ ਨਾਲ ਨਹੀਂ, ਮੁਕਾਬਲਾ ਹੈ ਸੱਚ ਤੇ ਝੂਠ ਦਾ, ਮੁਕਾਬਲਾ ਵਿਸ਼ਵਾਸਘਾਤ ਦਾ ਤੇ ਵਿਸ਼ਵਾਸ ਦਾ। ਇਹ ਲੋਕੀ ਹੁਣ ਦੱਸਣਗੇ ਮੁਕਾਬਲਾ ਜਿਹੜਾ ਉਹ ਕਿੱਥੇ ਤੱਕ ਸੰਪੰਨ ਜਾਂਦਾ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਚੋਣ ਪੇੜ ਪੂਰੀ ਤਰ੍ਹਾਂ ਦੇ ਨਾਲ ਭਖਿਆ ਹੋਇਆ ਹੈ। ਜਿਸ ਤਰੀਕੇ ਨਾਲ ਗਰਮੀ ਦਾ ਪਾਰਾ ਵੱਧ ਰਿਹਾ ਹੈ, ਉਸੇ ਤਰੀਕੇ ਦੇ ਨਾਲ ਹੁਣ ਚੋਣ ਪਿੜ ਦੇ ਵਿੱਚ ਪ੍ਰਚਾਰ ਦਾ ਪਾਰਾ ਵੱਧਦਾ ਜਾ ਰਿਹਾ ਹੈ। ਪਰ ਇਸ ਨੂੰ ਠੱਲ ਪੈਣ 'ਚ ਵੀ 1-2 ਦਿਨ ਹੀ ਬਾਕੀ ਨੇ। ਉਸ ਤੋਂ ਬਾਅਦ ਸਭ ਦੀ ਕਿਸਮਤ ਡੱਬਿਆਂ 'ਚ ਬੰਦ ਹੋ ਜਾਣੀ ਹੈ ਤੇ 4 ਤਰੀਕ ਨੂੰ ਇਸ ਦਾ ਫੈਸਲਾ ਹੋਣਾ ਹੈ। ਸਾਰੀਆਂ ਧੜੱਲੇ ਨਾਲ ਪਾਰਟੀਆਂ ਜ਼ੋਰ ਸ਼ੋਰ ਨਾਲ ਲੱਗੀਆਂ ਹੋਈਆਂ ਨੇ ਪ੍ਰਚਾਰ ਦੇ ਵਿੱਚ, ਪਰ ਬਹੁਤ ਸਾਰੇ ਇਹੋ ਜਿਹੀਆਂ ਪਾਰਟੀਆਂ ਜਾਂ ਇਹੋ ਜਿਹੇ ਉਮੀਦਵਾਰ ਹੁੰਦੇ ਨੇ ਜਿਹੜੇ ਉਨੇ ਸੰਪੰਨ, ਉਨੇ ਸਮਰੱਥ ਨਹੀਂ ਹੁੰਦੇ ਕਿ ਉਹ ਵੱਡੇ ਧਨਾੜਾਂ ਦਾ ਮੁਕਾਬਲਾ ਕਰ ਸਕਣ, ਜਿਨ੍ਹਾਂ ਦਾ ਬੈਂਕ ਬੈਲੈਂਸ ਕਰੋੜਾਂ ਦੇ ਵਿੱਚ ਹੈ, ਜਿਹੜਾ ਸਿਰਫ ਉਹਨਾਂ ਨੇ ਸ਼ੋਅ ਕੀਤਾ। ਪਰ ਉਸ ਤੋਂ ਵੀ ਪਿੱਛੇ ਉਹਨਾਂ ਦਾ ਕਰੋੜਾਂ ਅਰਬਾਂ ਦਾ ਉਹ ਕਾਰੋਬਾਰ ਹੁੰਦਾ ਜਿਹੜਾ ਕਿਸੇ ਗਿਣਤੀ 'ਚ ਨਹੀਂ ਆਉਂਦਾ ਤੇ ਨਾ ਹੀ ਉਹ ਦਿਖਾਇਆ ਜਾਂਦਾ। ਇਹ ਗੱਲ ਮੈਂ ਕਿਉਂ ਕਰ ਰਿਹਾ? ਕਿਉਂਕਿ ਪ੍ਰਚਾਰ ਚੱਲ ਰਿਹਾ ਹੈ। ਭਾਈ ਸਰਬਜੀਤ ਸਿੰਘ ਖਾਲਸਾ ਹੁਣੀ ਸਾਡੇ ਨਾਲ ਮੌਜੂਦ ਨੇ, ਪ੍ਰਚਾਰ ਕਰ ਰਹੇ ਨੇ। ਇਹ ਸੰਬੰਧ ਰੱਖਦੇ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ, ਤੇ ਇਸ ਸਮੇਂ ਪ੍ਰਚਾਰ ਇਹ ਵੀ ਕਰ ਰਹੇ ਨੇ। ਪ੍ਰਚਾਰ ਕਰਨ ਦਾ ਤਰੀਕਾ ਇਹਨਾਂ ਦਾ ਆਪਣਾ ਹੈ। ਇਹ ਆਪ ਸਾਰੇ ਬਾਜ਼ਾਰਾਂ ਦੇ ਵਿੱਚ ਘੁੰਮ ਕੇ ਲੋਕਾਂ ਨੂੰ ਅਪੀਲ ਕਰ ਰਹੇ ਨੇ, ਨਾਲੋਂ ਨਾਲ ਹੀ ਪੋਸਟਰ ਲਾ ਰਹੇ ਨੇ। ਜਿੱਥੇ ਬਾਕੀ ਵੱਡੀਆਂ ਪਾਰਟੀਆਂ ਦੇ ਆਪਾਂ ਦੇਖਦੇ ਹਾਂ ਕਿ ਵੱਡੇ ਵੱਡੇ ਬੈਨਰ ਲੱਗੇ ਹੋਏ ਨੇ ਬੱਸ ਸਟੈਂਡਾਂ ਤੇ, ਵੱਡੀਆਂ ਉਹ ਜਿੱਥੇ ਵੱਧ ਫੁੱਟਫਾਲ ਹੁੰਦੀ ਹੈ ਉੱਥੇ ਵੱਡੇ ਵੱਡੇ ਬੈਨਰ ਲੱਗੇ ਹੋਏ ਨੇ। ਭਾਈ ਸਾਹਿਬ ਦੇ ਛੋਟੇ ਛੋਟੇ ਪੋਸਟਰ ਨੇ। ਮੈਂ ਚਾਹੂੰਗਾ ਇੱਕ ਪੋਸਟਰ ਜ਼ਰੂਰ ਦਿਖਾ ਦਿੱਤਾ ਜਾਵੇ। ਸਿਰਫ ਆ ਛੋਟੇ ਜਿਹੇ ਸਾਈਜ਼ ਦਾ ਪੋਸਟਰ ਹੈ, ਇਹਦੇ ਨਾਲ ਹੀ ਭਾਈ ਸਾਹਿਬ ਪ੍ਰਚਾਰ ਕਰ ਰਹੇ ਨੇ। ਕੋਈ ਵੱਡਾ ਲਾਮ ਲਸ਼ਕਰ ਲੈ ਕੇ ਨਹੀਂ ਚੱਲ ਰਹੇ, ਪਰ ਫਿਰ ਵੀ ਸਾਡਾ ਫਰਜ਼ ਹੈ ਹਰੇਕ ਉਸ ਉਮੀਦਵਾਰ ਨੂੰ ਤੁਹਾਡੇ ਤੱਕ ਪਹੁੰਚਦੇ ਕਰਨਾ, ਤੁਹਾਡੀ ਵਿਚਾਰ ਅਧੀਨ ਲਿਆਉਣਾ ਕਿ ਤੁਸੀਂ ਕੀ ਉਹਨਾਂ ਨੂੰ ਵੀ ਆਪਣੇ ਉਮੀਦਵਾਰ ਵਜੋਂ ਆਪਣੇ ਕੈਂਡੀਡੇਟ ਨੂੰ ਵੋਟ ਪਾ ਕੇ ਚੁਣ ਸਕਦੇ ਹੋ। ਸੋ ਉਹਨਾਂ ਦਾ ਸਵਾਗਤ ਕਰਦੇ ਹਾਂ ਭਾਈ ਸਾਹਿਬ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਵੇਂ ਚੱਲ ਰਿਹਾ ਫਿਰ ਪ੍ਰਚਾਰ ਇਸ ਸਮੇਂ? ਦੇਖੋ ਜੀ, ਜਿੱਥੋਂ ਤੱਕ ਜ਼ੋਰ ਲੱਗਦਾ ਅਸੀਂ ਆਪਣੇ ਇਲਾਕੇ ਦੇ ਲਈ, ਆਪਣੇ ਪੰਜਾਬੀਆਂ ਦੇ ਲਈ ਅੱਡੀ ਜ਼ੋਰ ਚੱਕ ਕੇ ਪ੍ਰਚਾਰ ਕਰ ਰਹੇ ਹਾਂ, ਤਾਂ ਕਿ ਸਾਡੇ ਲੋਕ ਜਿਹੜੇ ਆ, ਪਿਛਲੀਆਂ ਜਿੰਨੀਆਂ ਵੀ ਸਰਕਾਰਾਂ ਆਈਆਂ ਸਭ 'ਤੇ ਲੋਕਾਂ ਨੇ ਵਿਸ਼ਵਾਸ ਕਰਕੇ ਦੇਖਿਆ। ਦਾਸ ਦਾ ਕੋਈ ਰਾਜਨੀਤਿਕ ਪਿਛੋਕੜ ਨਹੀਂ ਹੈ, ਪਰ ਲੋੜ ਸਮਝੀ ਹੈ ਕਿ ਜੇ ਅਸੀਂ ਆਪਣੇ ਘਰਾਂ ਨੂੰ ਅੱਜ ਸੁਰੱਖਿਅਤ ਰੱਖਣਾ, ਆਪਣੇ ਇਲਾਕੇ ਨੂੰ, ਆਪਣੇ ਹਲਕੇ ਨੂੰ ਜੇ ਰੱਖਣਾ, ਤੇ ਅਸੀਂ ਆਪ ਕਿਉਂ ਨਾ ਉੱਠ ਕੇ ਮੋਹਰੇ ਹੋਈਏ। ਇਸ ਕਰਕੇ ਇਸ ਫਲਸਫੇ ਨੂੰ ਲੈ ਕੇ ਦਾਸ ਆਪ ਇੱਕ ਆਮ ਜਿਹੇ ਘਰ ਦੇ ਵਿੱਚ ਉੱਠ ਕੇ
ਸਿਮਰਨਜੀਤ ਸਿੰਘ ਮਾਨ ਜੀ ਨੇ ਇੱਕ ਆਮ ਜੇ ਬੱਚੇ ਨੂੰ ਟਿਕਟ ਦੇ ਕੇ ਚੋਣ ਮੈਦਾਨ ਦੇ ਵਿੱਚ ਉਤਾਰਿਆ ਤਾਂ ਕਿ ਅਸੀਂ ਆਪਣੇ ਇਲਾਕੇ ਦੀਆਂ ਆਪਣੇ ਹਲਕੇ ਦੀਆਂ ਗੱਲਾਂ ਜਿਹੜੀਆਂ ਮੁੱਦੇ ਜਿਹੜੇ ਆ ਉਹ ਪਾਰਲੀਮੈਂਟ ਦੇ ਵਿੱਚ ਉਠਾ ਸਕੀਏ। ਸੋ ਤੁਸੀਂ ਕੰਮ ਕੀ ਕਰਦੇ ਹੋ, ਕਿੱਤਾ ਕੀ ਕਰਦੇ ਹੋ, ਇਹ ਜ਼ਰੂਰ ਦੱਸ ਦਿਓ, ਕਿਉਂਕਿ ਜਦੋਂ ਸਿਆਸਤ ਵਿੱਚ ਆ ਜਾਂਦਾ ਬੰਦਾ ਨਾ ਫਿਰ ਉਹ ਪੂਰਾ ਸਿਆਸਤਦਾਨ ਹੀ ਵੱਜਦਾ, ਫਿਰ ਕੰਮ ਕਿੱਤਾ ਕੋਈ ਨਹੀਂ ਹੁੰਦਾ, ਬਸ ਗੱਡੀਆਂ ਹੀ ਘੁੰਮਦੀਆਂ ਦੀਦੀਆਂ ਨੇ। ਪਰ ਤੁਸੀਂ ਕੀ ਕਰਦੇ ਹੋ? ਦੇਖੋ ਜੀ, ਮੈਂ ਜਿਹੜਾ ਮੇਰਾ ਪਿਛੋਕੜ ਹੈ ਜੋ ਮੈਂ ਗੱਤਕੇ ਦਾ ਕੋਚ ਹਾਂ ਜੀ। ਇੱਕ ਸਪੋਰਟਸ ਦੇ ਨਾਲ ਜੁੜਿਆ ਹੋਇਆ ਨੌਜਵਾਨ ਆ ਅਤੇ ਨਾਲ ਮੈਂ ਕੀਰਤਨ ਵੀ ਕਰਨਾ ਜਾਣਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਵਿਆਖਿਆ ਵੀ ਕਰਨਾ, ਕਥਾ ਵੀ ਆ, ਸਤਿਗੁਰੂ ਜੀ ਦੇ ਫਲਸਫੇ ਨੂੰ ਨਾਲ ਲੈ ਕੇ ਚੱਲੇ ਆ ਜੀ। ਆਮ ਕਾਇਨਾਤ ਦਾ ਭਲਾ ਕੋਈ ਨਹੀਂ ਸੋਚਦਾ, ਸਭ ਜਿੱਦਾਂ ਤੁਸੀਂ ਦੱਸਿਆ ਵੀ ਬੜੀ ਬੜੀਆਂ ਗੱਡੀਆਂ, ਬੜੇ ਬੜੇ ਪੋਸਟਰ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਸਾਡੇ ਪੋਸਟਰ ਵੱਡੇ ਹੋ ਸਕਦੇ ਆ, ਬੜੇ ਇੱਥੇ ਫਲੈਕਸਾਂ ਲੱਗੀਆਂ ਹੋਈਆਂ ਲੋਕਾਂ ਦੀਆਂ, ਕਰੋੜਾਂ ਦੇ ਬਜਟ ਇਹਨਾਂ ਨੇ ਸ਼ੋਅ ਕਰ ਦਿੱਤੇ ਆ, ਪਰ ਜੇ ਉਹੀ ਕਰੋੜ ਜਿਹੜੇ ਇਹਨਾਂ ਨੇ ਲਾਉਣੇ ਆ ਪ੍ਰਚਾਰ ਕਰਦੇ ਆ, ਕਰੋੜਾਂ ਹੀ ਰੁਪਈਏ ਲਾਉਂਦੇ ਆ। ਜੇ ਇਹੀ ਕਿਸੇ ਹਲਕੇ ਦੇ ਵਿੱਚ ਆਪਣੇ ਗਰੀਬਾਂ ਲਈ ਕੁਝ ਕੀਤਾ ਹੋਵੇ, ਮੈਨੂੰ ਨਹੀਂ ਲੱਗਦਾ ਕਿ ਪ੍ਰਚਾਰ ਕਰਨ ਦੀ ਲੋੜ ਪੈਗੀ। ਇਹ ਕਰੋੜ ਜਿਹੜੇ ਆ ਉਹ ਗਰੀਬ ਅਦਾਰਿਆਂ ਲਈ, ਗਰੀਬ ਬੱਚਿਆਂ ਲਈ, ਬੇਰੁਜ਼ਗਾਰ ਬੱਚਿਆਂ ਲਈ ਅਸੀਂ ਨਵੀਆਂ ਇੰਡਸਟਰੀਆਂ ਖੋਲ੍ਹੀਏ, ਜਿਹੜੀਆਂ ਪੁਰਾਣੀਆਂ ਇੰਡਸਟਰੀਆਂ ਆ ਉਹਨਾਂ ਨੂੰ ਥੋੜ੍ਹਾ ਜਿਹਾ ਹੋਰ ਅਪਗ੍ਰੇਡ ਕਰੀਏ। ਜਿਵੇਂ ਸਾਡੇ ਇਲਾਕੇ ਦੇ ਵਿੱਚ ਅਸੀਂ ਦੇਖ ਸਕਦੇ ਕਿ ਸਭ ਤੋਂ ਜ਼ਿਆਦਾ ਇਲਾਕਾ ਜਿਹੜਾ ਸਾਡਾ ਦੁਆਬਾ ਜਿਹੜਾ ਆ ਉਹ ਬਾਹਰ ਗਿਆ ਹੋਇਆ। ਉਹਦੇ ਦੋ ਕਾਰਨ ਆ ਜੀ। ਇੱਕ ਤੇ ਦੇਖੋ ਇਲਾਕਾ ਜਿਹੜਾ ਆ ਉਹਦੇ ਵਿੱਚ ਬੇਰੁਜ਼ਗਾਰੀ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਜੇ ਬੇਰੁਜ਼ਗਾਰੀ ਵਧੀ ਆ ਤੇ ਉਹਦੇ ਪਿੱਛੇ ਕਿਤੇ ਨਾ ਕਿਤੇ ਸਰਕਾਰਾਂ ਦੀ ਜਿਹੜੀ ਆਪਾਂ ਨਲਾਇਕੀ ਕਹਿ ਸਕਦੇ ਹਾਂ ਜਾਂ ਉਹਨਾਂ ਨੇ ਲੋਕਾਂ ਬਾਰੇ ਸੋਚਿਆ ਨਹੀਂ, ਇਹ ਚੀਜ਼ ਕਰਕੇ ਜਿਹੜੀ ਬੇਰੁਜ਼ਗਾਰੀ ਵਧੀ ਆ। ਦੂਸਰੀ ਗੱਲ ਹੈ ਕਿ ਇੰਡਸਟਰੀਆਂ ਜਿਹੜੀਆਂ ਆ ਜਿੰਨੀਆਂ ਵੱਧ ਤੋਂ ਵੱਧ ਕੋਈ ਨਵੀਆਂ ਇੰਡਸਟਰੀਆਂ ਜਾਂ ਪੁਰਾਣੀਆਂ ਇੰਡਸਟਰੀਆਂ ਜਿਹੜੀਆਂ ਕਿਸੇ ਕਾਰਨ ਬੰਦ ਹੋ ਚੁੱਕੀਆਂ ਉਹਨਾਂ ਨੂੰ ਓਪਨ ਕੀਤਾ ਜਾਵੇ, ਸਾਡੇ ਇੱਥੇ ਦੇ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ। ਬਹੁਤ ਨੌਜਵਾਨ ਆ ਜਿਹੜੇ ਬਹੁਤ ਪੜ੍ਹੇ ਲਿਖੇ ਆ, 10 ਦੀ ਵੀ ਕੁਆਲੀਫਿਕੇਸ਼ਨ ਗ੍ਰੈਜੂਏਸ਼ਨ ਦੇ ਮੈਂ 3rd ਈਅਰ ਕੀਤਾ ਹੋਇਆ, ਅਤੇ ਮੈਂ ਸਮਝਦਾ ਕਿ ਬੜੀਆਂ ਡਿਗਰੀਆਂ ਕਰਕੇ ਸਾਡੇ ਨੌਜਵਾਨ ਜਿਹੜੇ ਆ ਉਹ ਬੇਰੁਜ਼ਗਾਰ ਤੁਰੇ ਫਿਰਦੇ ਆ। ਜਦੋਂ ਅਸੀਂ ਉਹਨਾਂ ਨੂੰ ਪੁੱਛੀਦਾ ਕਿ ਕਿੱਦਾਂ, ਕਹਿੰਦੇ ਨੌਕਰੀਆਂ ਤਾਂ ਹੈ ਨਹੀਂ, ਅਸੀਂ ਪੜ੍ਹਾਈਆਂ ਇੰਨੇ ਖਰਚੇ ਕਰਕੇ ਕਰ ਲਈਆਂ, ਪਰ ਹੁਣ ਆਈਲੈਟਸ ਕਰਕੇ ਅਸੀਂ ਬਾਹਰ ਚਲੇ ਜਾਵਾਂਗੇ, ਉੱਥੇ ਕਾਰਜ ਕਰਾਂਗੇ। ਅਤੇ ਕੀ ਉਹਨਾਂ ਨੂੰ ਰੋਜ਼ਗਾਰ ਜੇ ਇੱਥੇ ਮਿਲਣ, ਮੈਨੂੰ ਨਹੀਂ ਲੱਗਦਾ ਕਿ ਬਾਹਰ ਜਾਣ ਦੀ ਲੋੜ ਪਏਗੀ। ਇਹ ਗੱਲ ਸੋਚਣੀ ਪਏਗੀ ਸਾਡਾ ਜਿਹੜਾ ਪੰਜਾਬ ਆ ਉਹ ਕਿੱਥੇ ਜਾ ਰਿਹਾ, ਪੰਜਾਬੀਅਤ ਇਹ ਆਪਾਂ ਜਿਹੜਾ ਆਪਣਾ ਹਲਕਾ ਆ ਉਹ ਕਿੱਥੇ ਜਾ ਰਿਹਾ। ਲੋਕਾਂ ਦੀ ਦੇਖੋ ਬਾਹਰ ਜਾਣ ਕਰਕੇ ਸਾਡੇ ਇਲਾਕੇ ਦੇ ਲੋਕਾਂ ਦੀ ਮੰਗ ਵੀ ਆ ਕਿ ਸਾਡੇ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਦੁਆਬਾ ਬਾਹਰ ਆ। ਜਦੋਂ ਹੁਣ ਬਾਹਰ ਜਾਂਦੇ ਆ ਤੇ ਸਾਨੂੰ ਬਾਹਰ ਜਾਣ ਲਈ ਫਲਾਈਟ ਦਿੱਲੀੋਂ ਫੜਨੀ ਪੈਂਦੀ ਆ, ਜਦ ਕਿ ਸਾਡੇ ਆਪਣੇ ਕੋਲ ਆਦਮਪੁਰ 에ਅਰਪੋਰਟ ਹੈਗਾ। ਜੇ ਅਸੀਂ ਚਾਹੀਏ ਤਾਂ ਉਹਨੂੰ ਅਪਗ੍ਰੇਡ ਕਰਕੇ ਉੱਥੋਂ ਵੀ ਇੰਟਰਨੈਸ਼ਨਲ ਫਲਾਈਟਾਂ ਜਿਹੜੀਆਂ ਉੱਡ ਸਕਦੀਆਂ। ਮੈਂ ਇਹ ਚੀਜ਼ ਸੋਚਦਾ ਕਿ ਅਸੀਂ ਇਹ ਮੁੱਦੇ ਜਿਹੜੇ ਆ ਆਪਣੇ ਘਰ ਲਈ ਸਾਡੇ ਤੋਂ ਬੈਟਰ ਕੋਈ ਨਹੀਂ ਸੋਚ ਸਕਦਾ। ਆਮ ਜੇ ਘਰ ਦੇ ਵਿੱਚ ਉੱਠਿਆ, ਇਹ ਨਹੀਂ ਹੈ ਕੋਈ ਕਿਸੇ ਪਾਰਟੀ ਦਾ ਕਿਤੇ ਖੜਾ ਹੋਇਆ। ਹੁਣ ਜਿਵੇਂ ਬਦਲੂਆਂ ਵਾਲੀ ਗੱਲ, ਹਾਂਜੀ, ਜਿਵੇਂ ਆਪ ਜੀ ਦੇਖ ਰਹੇ ਇੱਥੇ ਕੋਈ ਕਿਸੇ ਪਾਰਟੀ ਦਾ ਖਰੀਦਿਆ ਹੋਇਆ ਕਿਤੇ ਖੜ ਗਿਆ, ਕੋਈ ਕਿਤੇ ਖੜ ਗਿਆ, ਸਾਰਿਆਂ ਨੇ ਬਦਲੇ ਹੋਏ। ਲੋਕਾਂ ਦਾ ਵਿਸ਼ਵਾਸਘਾਤ ਹੋ ਰਿਹਾ। ਲੋਕ ਆਮ ਪਿੰਡਾਂ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ, ਸੁਣਦੇ ਹੋਵੋਗੇ ਆਮ ਲੋਕਾਂ ਦੇ ਵਿੱਚ ਕਿ ਜਦੋਂ ਕੋਈ ਕਿਸੇ ਪਾਰਟੀ ਨਾਲ ਜੁੜ ਜਾਂਦਾ ਉਹਦੇ ਨਾਲ ਰਾਜਨੀਤਿਕ ਵਿਤਕਰੇ ਵੀ ਹੁੰਦੇ ਆ। ਮੈਂ ਚਾਹੁੰਦਾ ਕਿ ਅਸੀਂ ਭਾਈਚਾਰਕ ਸਾਂਝ ਜਿਹੜੀ ਆ ਉਹਨੂੰ ਸਾਂਝਾ ਰੱਖੀਏ। ਅਸੀਂ ਇਹ ਨਾ ਬਣੀਏ ਕਿ ਅਸੀਂ ਫਲਾਨੀ ਪਾਰਟੀ ਦੇ, ਜਿਹੜਾ ਕੋਈ ਕਾਰਜ ਕਰਨਾ ਚਾਹੁੰਦਾ, ਕੋਈ ਕੈਂਡੀਡੇਟ ਵਧੀਆ ਆਪਣੇ ਇਲਾਕੇ ਲਈ ਸੋਚਣਾ ਚਾਹੁੰਦਾ, ਉਸ ਚੀਜ਼ ਨੂੰ ਲੈ ਕੇ ਚੱਲੀਏ, ਨਾ ਕਿ ਅਸੀਂ ਪਾਰਟੀਬਾਜ਼ੀ ਕਰੀਏ। ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅਸੀਂ ਆਪਣੇ ਇਲਾਕੇ ਦਾ ਜਿਹੜਾ ਉਹ ਵਧੀਆ ਕਾਰਜ ਕੀਤੇ ਜਾਣ, ਵਧੀਆ ਸਾਡੇ ਕਾਰਜ ਹੋਣ, ਸਾਡੇ ਇਲਾਕੇ ਦੀ ਤਰੱਕੀ ਹੋਵੇ, ਵਧੀਆ ਸਾਡਾ ਕਾਰਜ ਹੋਵੇ, ਉਹ ਸੋਚਿਆ ਜਾਵੇ। ਇਸ ਕਰਕੇ ਜਿਵੇਂ ਹੁਣ ਚੰਨੀ ਜੀ ਆਏ ਆ ਕਾਂਗਰਸ ਪਾਰਟੀ ਤੋਂ, ਕਿੱਥੋਂ ਹਲਕਾ ਚਮਕੌਰ ਸਾਹਿਬ ਤੋਂ ਆਏ ਆ। ਮੈਂ ਕਹਿੰਦਾ ਕਿ ਸਾਡੇ ਇਲਾਕੇ ਦੀਆਂ ਮੁਸ਼ਕਲਾਂ ਉਹਨਾਂ ਨੂੰ ਚਮਕੌਰ ਸਾਹਿਬ ਦੀਆਂ ਜ਼ਿਆਦਾ ਬੈਟਰ ਪਤਾ ਹੋਣਗੀਆਂ। ਸਾਡੇ ਇਲਾਕੇ ਲਈ ਤਾਂ ਸਾਡੇ ਇਲਾਕੇ 'ਚ ਵਿਚਰਨਾ ਪਏਗਾ ਨਾ। ਸਾਡੇ ਹਲਕੇ ਦੀਆਂ ਮੁਸ਼ਕਲਾਂ ਜਿਹੜੀਆਂ ਸਾਡੇ ਆਪਣੇ ਇਲਾਕੇ ਦੇ ਵਿੱਚ ਉੱਠ ਹੋਏ ਕੈਂਡੀਡੇਟ ਉਹ ਜ਼ਿਆਦਾ ਵਧੀਆ ਸਮਝ ਸਕਦੇ ਆ। ਸਹੀ ਗੱਲ ਹੈ। ਸੋ ਤੁਸੀਂ ਇਹ ਸਾਰੀਆਂ ਗੱਲਾਂ ਕੀਤੀਆਂ ਨੇ। 에ਅਰਪੋਰਟ ਵਾਲੀ ਗੱਲ ਮੈਨੂੰ ਸਭ ਤੋਂ ਵੱਖਰੀ ਲੱਗੀ ਹੈ, ਹਾਲੇ ਤੱਕ ਕਿਸੇ ਨੇ ਨਹੀਂ ਕੀਤੀ ਉਹ ਗੱਲ। ਮੈਂ ਜੇ ਪੁੱਛਾਂ ਤੁਹਾਡੇ ਤੋਂ, ਤੁਹਾਡਾ ਮੈਨੀਫੈਸਟੋ ਕੀ ਹੈ? ਲੋਕਾਂ ਦੇ ਵਿੱਚ ਤੁਸੀਂ ਆਪਣਾ ਕਿਹੜਾ ਮੈਨੀਫੈਸਟੋ ਲੈ ਕੇ ਜਾ ਰਹੇ? ਦੇਖੋ ਜੀ, ਮੈਨੀਫੈਸਟੋ ਹੁਣ ਦੇਖੋ ਲੋਕਾਂ ਦੇ ਕਿੰਨੀਆਂ ਮੰਗਾਂ ਆ। ਜੇ ਆਪਾਂ ਇੱਕ ਸ਼ੁਰੂ ਕਰੀਏ, ਬਹੁਤ ਜ਼ਿਆਦਾ। ਜਿਵੇਂ ਹੁਣ ਨਸ਼ਾ ਆ ਕਿੰਨਾ ਵੱਧ ਚੁੱਕਿਆ। ਸਾਡੇ ਨੌਜਵਾਨ ਪੀੜ੍ਹੀਆਂ, ਜਿਹੜੇ ਨੌਜਵਾਨ ਆ, ਮਾਵਾਂ ਦੇ ਪੋਤੇ ਆ ਵਿਚਾਰੇ, ਉਹ ਕਈ ਵਾਰੀ ਅਸੀਂ ਦੇਖਦੇ ਪਿੰਡੋਂ ਬਾਹਰ ਮੋਟਰ 'ਤੇ ਕੋਈ ਸਿਰਿੰਜ ਕਿਸੇ ਦੀ ਬਾਂਹ ਚੜੀ ਰਹਿ ਜਾਂਦੀ ਆ, ਕੋਈ ਕਿਤੇ ਡਿੱਗਿਆ ਨਾਲੀ ਦੇ ਵਿੱਚ। ਇੱਥੇ ਸਰਕਾਰਾਂ ਰਹੀਆਂ, ਸੱਤਾ ਦੇ ਵਿੱਚ ਲੋਕ ਰਹੇ ਆ, ਬੜੇ ਧਨਾੜ ਲੀਡਰ ਵੀ ਰਹੇ ਆ। ਜਿਵੇਂ ਹੁਣ ਤੁਸੀਂ ਪਿੱਛੇ ਦੇਖਿਆ ਸੀ ਕਿ ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਜੀ ਨੇ ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ ਗੁਰੂ ਘਰ ਵੱਲ ਨੂੰ
ਮੁਖੜਾ ਕਰਕੇ ਆਪਣਾ ਤਲਵੰਡੀ ਸਾਬੋ ਕੀ ਧਰਤੀ ਤੇ ਕਸਮ ਖਾਧੀ ਸੀ ਕਿ ਅਸੀਂ ਨਸ਼ਾ ਖਤਮ ਕਰ ਦਿਆਂਗੇ। ਮੈਂ ਕਹਿੰਦਾ ਨਸ਼ਾ ਖਤਮ ਕਿੰਨਾ ਕੁ ਹੋ ਚੁੱਕਿਆ, ਤੁਸੀਂ ਆਮ ਲੋਕਾਂ ਤੋਂ ਜਾ ਕੇ ਪੁੱਛ ਸਕਦੇ ਆ ਕਿ ਕਿੰਨਾ ਕੁ ਨਸ਼ਾ ਖਤਮ ਹੋ ਚੁੱਕਿਆ। ਜਿਹੜੇ ਨੌਜਵਾਨ ਸਾਡੇ ਬੱਚੇ ਕੁਝ ਇੱਥੇ ਰਹਿੰਦੇ ਉਹ ਨਸ਼ੇ ਦੇ ਵਿੱਚ ਗਲਤਾਨ ਹੋ ਰਹੇ ਆ। ਜੇ ਅਸੀਂ ਵਿਦਆਊਟ ਲਾਇਸੈਂਸ ਸ਼ਹਿਰ ਦੇ ਵਿੱਚ ਟਰੈਵਲ ਕਰੀਏ, ਸਾਡਾ ਕਿਤੇ ਨਾ ਕਿਤੇ ਨਾਕੇ ਤੇ ਚਲਾਨ ਹੋ ਜਾਂਦਾ। ਕੀ ਸਾਡਾ ਨਸ਼ਾ ਨਹੀਂ ਫੜਿਆ ਜਾ ਸਕਦਾ? ਕਿੱਥੋਂ ਆ ਰਿਹਾ, ਕਿੱਥੇ ਜਾ ਰਿਹਾ, ਕੌਣ ਇਹਨੂੰ ਵੇਚ ਰਿਹਾ? ਕਿਹਦੀ ਮੰਨਦੇ ਹੋ ਤੁਸੀਂ? ਸ਼ਾਇਦ ਦੇਖੋ ਜੀ, ਜਦੋਂ ਤੱਕ ਅਸੀਂ ਦੇਖਦੇ ਹਾਂ ਪਿੰਡਾਂ ਦੇ ਲੋਕ ਆਮ ਮੁਹਾਰੇ ਉਹਨਾਂ ਨੇ ਪਹਿਰੇ ਲਾਏ। ਤੁਸੀਂ ਪਿੱਛੇ ਜੇ ਦੇਖਿਆ ਹੋਊਗਾ, ਆਪ ਲੋਕਾਂ ਨੇ ਪਹਿਰੇ ਲਾ ਕੇ ਪਿੰਡ ਦੇ ਵਿੱਚ ਆਉਣ ਵਾਲੇ ਨੌਜਵਾਨਾਂ ਨੂੰ ਚੈੱਕ ਕੀਤਾ, ਵਿਅਕਤੀਆਂ ਨੂੰ ਬਾਹਰਲਿਆਂ ਨੂੰ ਚੈੱਕ ਕੀਤਾ, ਕਈਆਂ ਕੋਲ ਨਸ਼ੇ ਰਹੇ ਆ। ਤੇ ਜਦੋਂ ਨਸ਼ੇ ਵਾਲਾ ਕੋਈ ਫੜਿਆ ਜਾਂਦਾ, ਮਗਰੋਂ ਕੋਈ ਨਾ ਕੋਈ ਉਹਨਾਂ ਦਾ ਜਿਹੜਾ ਰਾਜਨੀਤਿਕ ਬੰਦਾ ਜਾਂ ਕੋਈ ਹੋਰ ਕੈਂਡੀਡੇਟ ਹੋ ਗਿਆ ਜਾਂ ਕੋਈ ਹੋਰ ਜਿਹੜੇ ਰਾਜਨੀਤਿਕ ਨਾਲ ਸੰਬੰਧ ਰੱਖਦੇ ਆ, ਉਹ ਮਗਰੋਂ ਉਹਨਾਂ ਦਾ ਪਿੱਛਾ ਕਰਕੇ ਉਹਨਾਂ ਨੂੰ ਛੁਡਾ ਲੈਂਦੇ ਆ। ਇੱਥੇ ਮੈਂ ਦੇਖਦਾ ਕਿ ਸਾਡਾ ਪੰਜਾਬ ਪੁਲਿਸ ਜਿਹੜੀ ਆ ਉਹ ਵੀ ਬੇਵੱਸ ਆ, ਕਿਉਂਕਿ ਜਦੋਂ ਪਿੱਛੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਤੇ ਉਹਨਾਂ ਨੂੰ ਵੀ ਛੱਡਣਾ ਪੈਂਦਾ। ਆਮ ਲੋਕਾਂ ਨੇ ਆਪ ਮੁਹਾਰੇ ਫੜ ਕੇ ਲੋਕਾਂ ਨੇ ਜਿਹੜੇ ਨਸ਼ੇ ਦੇ ਤਸਕਰ ਅੰਦਰ ਦਿੱਤੇ, ਬੜੇ ਬੜੇ ਮਗਰਮੱਛ ਆ, ਉਹਨਾਂ ਨੂੰ ਹੱਥ ਨਹੀਂ ਪਾਇਆ ਜਾਂਦਾ। ਗੱਲਾਂ ਤਾਂ ਬਹੁਤ ਵੱਡੀਆਂ ਵੱਡੀਆਂ ਕੀਤੀਆਂ ਜਾਂਦੀਆਂ, ਪਰ ਮੈਨੂੰ ਨਹੀਂ ਲੱਗਦਾ ਕੁਝ ਹੁੰਦਾ ਆ। ਅਸੀਂ ਕੋਸ਼ਿਸ਼ ਕਰਾਂਗੇ ਕਿ ਜਿਹੜਾ ਨਸ਼ਾ ਆ ਨਾ, ਇਹ ਮੇਰੀ ਆਪਣੀ ਮਨ ਦੀ ਤਮੰਨਾ ਆ ਕਿ ਅਸੀਂ ਬਹੁਤ ਲੋਕ ਅਸੀਂ ਜਦੋਂ ਵਿਚਰਦੇ ਹਾਂ ਚੋਣ ਪ੍ਰਚਾਰ ਲਈ, ਮਾਤਾਵਾਂ ਮੇਰੀਆਂ, ਭੈਣਾਂ, ਮੇਰੇ ਵੀਰ, ਬੱਚੇ, ਬਜ਼ੁਰਗ ਇਹ ਗੱਲ ਕਰਦੇ ਆ ਕਿ ਨਸ਼ਾ ਭਾਈ ਸਾਹਿਬ ਜੀ, ਨਸ਼ੇ ਤੇ ਧਿਆਨ ਦਿਓ, ਨਸ਼ਾ ਖਤਮ ਕੀਤਾ ਜਾਵੇ। ਕੀ ਹੱਲ ਕੀ ਹੈ ਇਹਦਾ? ਕਿਵੇਂ ਦੇਖਦੇ ਹੋ ਤੁਸੀਂ? ਜਿਹੜੀ ਸਮੱਸਿਆ ਦੱਸੀ ਹੈ ਬਹੁਤ ਚੰਗੇ ਤਰੀਕੇ ਨਾਲ, ਇਹਦਾ ਹੱਲ ਕੀ ਦੇਖਦੇ ਹੋ? ਤੁਹਾਡੇ ਮੈਨੀਫੈਸਟੋ ਦੇ ਵਿੱਚ ਇਹਨੂੰ ਟੈਕਲ ਕਰਨ ਦੇ ਲਈ ਕੀ ਹੈ, ਇਹ ਪੁੱਛ ਰਿਹਾ ਸੀ। ਦੇਖੋ ਜੀ, ਨਸ਼ਾ ਜਿੱਦਾਂ ਹੁਣ ਤੁਸੀਂ ਕਹਿ ਰਹੇ ਆ ਕਿ ਨਸ਼ੇ ਦੇ ਤਸਕਰਾਂ ਦਾ ਜਿਹੜਾ ਪਿੱਛਾ ਆ, ਉਹ ਕਰਨ ਵਾਲੇ ਲੋਕਾਂ ਦਾ ਪਿੱਛਾ ਕੀਤਾ ਜਾਵੇ ਕਿ ਕਿੱਥੋਂ ਨਸ਼ਾ ਆਉਂਦਾ, ਕੌਣ ਇਹਨਾਂ ਦੀ ਸਪੋਰਟ ਕਰਦਾ, ਕੌਣ ਇਹਨਾਂ ਨੂੰ ਛੁਡਵਾਉਂਦਾ, ਕੀ ਕਾਰਨ, ਇਹਨਾਂ ਦਾ ਨਿੱਜੀ ਕੀ ਸੰਬੰਧ ਆ ਇਹਨਾਂ ਦੇ ਨਾਲ, ਕੀ ਕਾਰਨ ਆ। ਕਿਉਂਕਿ ਨਸ਼ੇ ਦੇ ਤਸਕਰ ਜਿਹੜੇ ਆ ਉਹ ਜ਼ਰੂਰ ਬਲੈਕਮੇਲ ਕਰਦੇ ਹੋਣਗੇ, ਬਲੈਕ ਮਨੀ ਉਹਨਾਂ ਕੋਲ ਹੋਏਗੀ। ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹਨਾਂ ਦੇ ਨਿੱਜੀ ਸਵਾਰਥ ਜੁੜੇ ਹੋਏ ਆ। ਉਹਨਾਂ ਨੂੰ ਉਜਾਗਰ ਕਰਕੇ ਲੋਕਾਂ ਸਾਹਮਣੇ ਲਿਆਂਦਾ ਜਾਵੇ ਤੇ ਲੋਕ ਇਹਨਾਂ ਨੂੰ ਕਹਿਣ ਕਿ ਆਹ ਤੁਸੀਂ ਕੀ ਕਰ ਰਹੇ ਹੋ, ਸਾਡੇ ਨੌਜਵਾਨਾਂ ਨੂੰ ਬਚਾਉਣਾ ਆ, ਸਾਡੇ ਪੰਜਾਬ ਨੂੰ ਬਚਾਉਣਾ ਕਿ ਨਸ਼ਿਆਂ ਦੇ ਵਿੱਚ ਗਲਤਾਨ ਕਰਨਾ। ਮੈਂ ਸਮਝਦਾ ਕਿ ਇਹਨਾਂ ਨੂੰ ਧਿਆਨ ਦੇ ਕੇ ਇਹਨਾਂ ਦੇ ਜਿਹੜੇ ਬੜੇ ਬੜੇ ਤਸਕਰ ਆ, ਜਿਹੜੇ ਮਗਰ ਇਹਨਾਂ ਦੀ ਸਪੋਰਟ ਕਰਦੇ ਆ, ਉਹਨਾਂ ਨੂੰ ਵੀ ਨਾਲ ਇਸ ਚੀਜ਼ ਦੇ ਵਿੱਚ ਇਨਵੋਲਵ ਕਰਕੇ ਜੇਲ੍ਹਾਂ ਦੇ ਵਿੱਚ, ਸਲਾਖਾਂ ਦੇ ਵਿੱਚ ਬੰਦ ਕੀਤਾ ਜਾਵੇ, ਤਾਂ ਨਸ਼ਾ ਬੰਦ ਹੋਏਗਾ। ਇੱਕ ਹੋਰ ਗੱਲ ਜ਼ਰੂਰ ਦੱਸਿਓ, ਜਿਸ ਤਰੀਕੇ ਨਾਲ ਇਸ ਸਮੇਂ ਇਹ ਵਾਲੀਆਂ ਲੋਕ ਸਭਾ ਚੋਣਾਂ ਦੀ ਆਪਾਂ ਤਸਵੀਰ ਵੇਖਦੇ ਹਾਂ ਤਾਂ ਬਹੁਤ ਵਿਲੱਖਣ ਨਜ਼ਰ ਆਉਂਦੀ ਹੈ ਬਾਕੀ ਨਾਲੋਂ। ਜੇਕਰ 1999 ਤੋਂ ਬਾਅਦ ਅੱਜ ਦੀ ਗੱਲ ਕਰੀਏ ਤਾਂ ਫਿਰ ਉਹ ਪੰਥਕ ਝਲਕ ਨਜ਼ਰ ਆ ਰਹੀ ਹੈ, ਜਦੋਂ ਸਿਮਰਨਜੀਤ ਸਿੰਘ ਮਾਨ ਹੋਣਾ ਨੂੰ ਜੇਲ੍ਹ 'ਚੋਂ ਬੈਠਿਆਂ ਨੂੰ ਜਿਤਾ ਦਿੱਤਾ ਜਾਂਦਾ ਹੈ, ਉਧਰੋਂ ਬੀਬੀ ਬਿਮਲ ਕੌਰ ਜੀ ਜਿੱਤਦੇ ਨੇ, ਬਹੁਤ ਸਾਰੇ ਪੰਥਕ ਚਿਹਰੇ ਲੋਕ ਸਭਾ ਦੇ ਵਿੱਚ ਚੁਣੇ ਜਾਂਦੇ ਨੇ। ਇਸ ਵਾਰ ਫਿਰ ਉਹੀ ਸਥਿਤੀ ਬਣੀ ਹੋਈ ਹੈ, ਬਹੁਤ ਸਾਰੇ ਪੰਥਕ ਚਿਹਰਿਆਂ ਵਾਲੇ ਕੈਂਡੀਡੇਟ ਮੈਦਾਨ ਦੇ ਵਿੱਚ ਨੇ। ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰ ਲਓ, ਸਿਮਰਨਜੀਤ ਸਿੰਘ ਮਾਨ ਲੜ ਰਹੇ ਨੇ, ਉਹ ਪਿਛਲੀ ਵਾਰੀ ਵੀ ਰਹੇ ਨੇ, ਤੇ ਐਤਕੀ ਉਸ ਤੋਂ ਬਾਅਦ ਸਰਬਜੀਤ ਸਿੰਘ ਖਾਲਸਾ ਹੋਣਾ ਦੀ ਗੱਲ ਕਰ ਲਈਏ ਫਰੀਦਕੋਟ ਤੋਂ, ਫਿਰ ਤੁਸੀਂ ਵੀ ਸਰਬਜੀਤ ਸਿੰਘ ਖਾਲਸਾ ਹੋ। ਸੋ ਇਹ ਸਾਰੇ ਖਿਲਾਅ ਨੂੰ, ਇਹ ਖਿਲਾਅ 'ਚੋਂ ਨਿਕਲੀ ਹੋਈ ਚੀਜ਼ ਦੇਖਦੇ ਹੋ ਜਾਂ ਕਿਵੇਂ ਦੇਖਦੇ ਹੋ? ਇਹ ਪੰਥਕ ਚਿਹਰਿਆਂ ਦਾ ਇਸ ਵਾਰ ਅੱਗੇ ਆਉਣਾ ਵੱਧ ਚੜ੍ਹ ਕੇ, ਇਹਨੂੰ ਕਿਵੇਂ ਵੇਖਦੇ ਹੋ ਤੁਸੀਂ? ਦੇਖੋ, ਜਿਵੇਂ ਤੁਹਾਨੂੰ ਮੈਂ ਪਹਿਲਾਂ ਦੱਸਿਆ ਸੀ ਕਿ ਇੱਥੇ ਸ਼ਾਮ ਜਦੋਂ ਪੈਂਦੀ ਆ, ਲੋਕਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਵੇਰ ਨੂੰ ਕਿਸ ਬੰਦੇ ਨੇ ਕਿਹੜੀ ਪਾਰਟੀ ਜੁਆਇਨ ਕਰ ਜਾਣੀ। ਲੋਕਾਂ ਦਾ ਵਿਸ਼ਵਾਸਘਾਤ ਹੋਇਆ, ਆਪ ਮੁਹਾਰੇ ਲੋਕਾਂ ਨੇ ਕਿਹਾ ਗਿਆ। ਜਿਵੇਂ ਤੁਸੀਂ ਗੱਲ ਕੀਤੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ, ਉਹ ਨਸ਼ਿਆਂ ਦਾ ਜਿਹੜਾ ਰੁਝਾਨ ਪੰਜਾਬ ਦੇ ਵਿੱਚ ਵੱਧ ਰਿਹਾ, ਉਹਨੂੰ ਦੇਖ ਕੇ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ, ਉਹਨਾਂ ਨੂੰ ਸਮਝਾਇਆ ਬੁਝਾਇਆ। ਉਹ ਨਸ਼ੇ ਛੱਡ ਕੇ ਕਈ ਜਿਹੜੇ ਨੌਜਵਾਨ ਆ ਅੰਮ੍ਰਿਤ ਛਕ ਗਏ, ਪਰ ਉਹ ਸੱਚ ਬੋਲਣ ਵਾਲਿਆਂ ਨੂੰ ਅੱਜ ਸਲਾਖਾਂ ਦੇ ਪਿੱਛੇ ਬੰਦ ਕੀਤਾ ਹੋਇਆ। ਮੈਂ ਕਹਿੰਦਾ ਉਹਨਾਂ ਨੂੰ ਸੰਗਤ ਨੇ ਅਪੀਲ ਕੀਤੀ ਕਿ ਭਾਈ ਸਾਹਿਬ ਜੀ, ਤੁਸੀਂ ਇਲੈਕਸ਼ਨਾਂ ਦੇ ਵਿੱਚ ਆਓ, ਇਹਨੂੰ ਰਾਜਨੀਤਿਕ ਪੰਧਾ ਨਾਲ ਲੈ ਕੇ, ਰਾਜਨੀਤਿਕ ਤਾਕਤ ਨਾਲ ਲੈ ਕੇ, ਜਿਹੜੀ ਤੁਸੀਂ ਆਪ ਕਰਦੇ ਹੋ, ਇਹਨੂੰ ਰਾਜਨੀਤਿਕ ਤਾਕਤ ਦੇ ਨਾਲ ਇਹਨੂੰ ਨੱਥ ਪਾਈ ਜਾਵੇ। ਫਿਰ ਜਿਵੇਂ ਤੁਸੀਂ ਗੱਲ ਕੀਤੀ ਸਰਦਾਰ ਸਿਮਰਨਜੀਤ ਸਿੰਘ ਮਾਨ, ਜੋ ਸਾਡੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਾਹਿਬ ਨੇ, ਪਿਛਲੇ 40 ਸਾਲਾਂ ਤੋਂ ਇਕੱਲਾ ਹੀ ਸਾਡਾ ਸ਼ੇਰ ਸਰਦਾਰ ਸਿਮਰਨਜੀਤ ਸਿੰਘ ਮਾਨ ਪੰਜਾਬ, ਪੰਜਾਬੀਅਤ, ਪੰਜਾਬ ਦੇ ਪੁੱਤਾਂ ਦੀ ਗੱਲ ਕਰਦਾ। ਜਿਵੇਂ ਦੀਪ ਸਿੱਧੂ ਮਾਰਿਆ ਗਿਆ, ਉਹਨਾਂ ਦੀ ਗੱਲ ਕਿਹਨੇ ਉਠਾਈ ਪਾਰਲੀਮੈਂਟ ਦੇ ਵਿੱਚ? ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਨੇ। ਸਿੱਧੂ ਮੂਸੇਵਾਲਾ ਮਾਰਿਆ ਗਿਆ, ਜੇਕਰ ਉਹਦੀ ਗੱਲ ਕੋਈ ਉਠਾਈ, ਉਹ ਸਿਮਰਨਜੀਤ ਸਿੰਘ ਮਾਨ ਜੀ ਨੇ ਉਠਾਈ। ਸੰਦੀਪ ਨੰਗਲ ਅੰਬੀਆਂ, ਸਾਡੇ ਕਿੱਡੇ ਕਿੱਡੇ ਨੌਜਵਾਨ ਹੀਰੇ ਜਿਹੜੇ ਆ ਪੰਜਾਬ ਦੇ, ਉਹ ਅੱਜ ਦੁਨੀਆ ਤੋਂ ਚੱਲ ਵਸੇ। ਉਹਦਾ ਘਾਟਾ ਜਿਹੜਾ ਉਹ ਪੂਰਾ ਨਹੀਂ ਹੋ ਸਕਦਾ। ਉਹਨਾਂ ਦਾ ਘਾਟਾ ਜਿਹੜਾ ਆ ਉਹ ਸਾਡੀ ਆਮ ਪਬਲਿਕ ਦੱਸਦੀ ਆ ਕਿ ਉਹਨਾਂ ਦਾ ਸਾਨੂੰ ਘਾਟਾ ਕਿੰਨਾ ਪੈ ਰਿਹਾ। ਸਾਡੇ ਉਹ ਨੌਜਵਾਨ ਅੱਜ ਕਿੱਥੇ ਰਹਿ ਗਏ?
ਜਿਹੜੇ ਸਾਡੇ ਪੰਜਾਬ ਦੀ ਗੱਲ ਜਿਹੜੀ ਆ, ਪੰਜਾਬ ਨੂੰ ਕਿੰਨਾ ਉਹਨਾਂ ਨੇ ਦੁਨੀਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਸ਼ਹੂਰ ਕੀਤਾ ਸੀ, ਪਰ ਅੱਜ ਉਹ ਨੌਜਵਾਨ ਸਾਡੇ ਕਿੱਥੇ ਆ? ਉਹਨਾਂ ਦਾ ਲੇਖਾ ਜੋਖਾ ਕੌਣ ਕਰੇਗਾ? ਜਿਵੇਂ ਦੀਪ ਸਿੱਧੂ ਮੂਸੇਵਾਲਾ, ਜਦੋਂ ਸਿੱਧੂ ਮੂਸੇਵਾਲਾ ਮਾਰਿਆ ਗਿਆ, ਉਹਦੀ ਜਿਹੜੀ ਸਿਕਿਉਰਿਟੀ ਵਾਪਸ ਹੋਈ ਸੀ, ਉਹਨੂੰ ਜਿਹੜਾ ਜਨਤਕ ਕਿਹਨੇ ਕੀਤਾ? ਇਹਦੇ ਪਿੱਛੇ ਕੀ ਕਾਰਨ ਆ? ਸਰਕਾਰਾਂ ਨੇ ਉਹਨੂੰ ਜਨਤਕ ਕੀਤਾ। ਜਿਹੜੇ ਉਹਦੇ ਦੁਸ਼ਮਣ ਸੀ ਇਸ ਟਾਈਮ ਦੇ ਉੱਤੇ, ਜਿਹੜੇ ਉਹਨਾਂ ਨੇ ਮਾਰਿਆ, ਉਹ ਕਿੱਥੇ ਆ? ਕਿਵੇਂ ਉਹਨਾਂ ਨੂੰ ਫੜਿਆ? ਕਿਵੇਂ ਉਹ ਕਿੱਥੋਂ ਗੰਨਾਂ ਆਈਆਂ? ਇਹੋ ਜਿਹੀਆਂ ਗੰਨਾਂ ਜਿਹੜੀਆਂ ਸਾਡੇ ਇੰਡੀਆ ਦੇ ਵਿੱਚ ਹੀ ਨਹੀਂ ਹੈਗੀਆਂ, ਉਹ ਕਿੱਥੇ ਆ? ਉਹ ਕੌਣ ਫੜੇਗਾ ਉਹਨਾਂ ਨੂੰ? ਮੈਂ ਕਹਿੰਦਾ ਕਿ ਸਾਨੂੰ ਆਪ ਆਪਣੇ ਘਰਾਂ ਲਈ ਪਹਿਰਾ ਦੇਣਾ ਪੈ ਰਿਹਾ। ਆਪਣੇ ਪੰਜਾਬੀ ਵੀਰਾਂ ਨੂੰ ਮੈਂ ਬੇਨਤੀ ਕਰਦਾ, ਆਪਣੇ ਇਲਾਕੇ ਦੇ ਲੋਕਾਂ ਨੂੰ ਬੇਨਤੀ ਕਰਦਾ, ਜਿੱਥੇ ਜਿੱਥੇ ਵੀ ਕੋਈ ਬੈਠਾ, ਐਤਕੀ ਪੰਥਕ ਪਾਰਟੀ ਇਸ ਕਰਕੇ ਹਵਾ ਦੇ ਵਿੱਚ ਆਈ ਹੈ ਕਿ ਲੋਕਾਂ ਦੇ ਵਿਸ਼ਵਾਸ ਦਾ ਘਾਣ ਹੋਇਆ। ਲੋਕਾਂ ਨੂੰ ਹੁਣ ਇਸ ਵੇਲੇ ਕਿਸੇ ਵੀ ਪਾਰਟੀ ਤੇ ਕੋਈ ਜ਼ਿਆਦਾ ਭਰੋਸਾ ਨਹੀਂ ਰਹਿ ਗਿਆ। ਜੇਕਰ ਕੋਈ ਲੋਕ ਆਪ ਮੁਹਾਰੇ ਉੱਠ ਕੇ ਬੇਨਤੀ ਕੀਤੀ, ਪੰਥਕ ਪਾਰਟੀਆਂ ਅੱਗੇ ਆਈਆਂ, ਉਹਦਾ ਕਾਰਨ ਇਹੀ ਆ ਕਿ ਵਿਸ਼ਵਾਸਘਾਤ ਹੋ ਰਿਹਾ। ਲੋਕ ਇਸ ਵੇਲੇ ਪਾਰਟੀ ਇੱਕੋ ਹੀ ਇੱਕ ਤੇ ਯਕੀਨ ਕਰ ਰਹੇ, ਸਿਮਰਜੀਤ ਸਿੰਘ ਮਾਨ ਜੀ ਦੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਜਿਵੇਂ ਆਜ਼ਾਦ ਉਮੀਦਵਾਰ ਸਾਡੇ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ, ਕੱਲ੍ਹ ਉਹਨਾਂ ਦੇ ਪਰਿਵਾਰ ਵੱਲੋਂ ਦਾਸ ਵਾਸਤੇ ਵੀ ਚੋਣ ਪ੍ਰਚਾਰ ਜਿਹੜਾ ਕੀਤਾ ਗਿਆ, ਉਹਨਾਂ ਦੇ ਪਰਿਵਾਰ ਵੱਲੋਂ ਡਿਊਟੀ ਲਗਾਈ ਗਈ। ਭਾਈ ਸਾਹਿਬ ਭਾਈ ਪਰਮਜੀਤ ਸਿੰਘ ਜੀ ਅਕਾਲੀ ਸਾਡੇ ਨਾਲ ਕੱਲ੍ਹ ਰੋਡ ਸ਼ੋਅ ਦੇ ਵਿੱਚ ਸੀ, ਉਹਨਾਂ ਨੇ ਪੂਰਨ ਤੌਰ ਤੇ ਦਾਸ ਦਾ ਸਮਰਥਨ ਕੀਤਾ। ਤੇ ਸਾਰੀਆਂ ਸੰਗਤਾਂ ਦੀ ਅਪੀਲ ਹੈ ਕਿ ਐਤਕੀ ਜਿਹੜਾ ਪੰਥਕ ਪਾਰਟੀਆਂ ਅੱਗੇ ਆਈਆਂ, ਪੰਥਕ ਜਿਹੜੇ ਨੌਜਵਾਨ ਅੱਗੇ ਆਏ, ਜਿਹੜੇ ਪੰਜਾਬ ਲਈ ਅੱਛੀ ਸੋਚ ਰੱਖ ਰਹੇ ਆ, ਉਹਨਾਂ ਨੂੰ ਵੋਟ ਪਾ ਕੇ ਜਿਤਾਈਏ। ਸੀ ਆਪਣੇ ਲੋਕਾਂ ਤੋਂ ਗਿਲਾ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਭਾਵੁਕ ਹੋ। ਮੈਂ ਤੁਹਾਡਾ ਪ੍ਰਚਾਰ ਵੀ ਵੇਖਿਆ, ਤੁਸੀਂ 2-3 ਗੱਡੀਆਂ ਦੇ ਵਿੱਚ ਕੁਝ ਕੁ ਚੰਦ ਕੁ ਲੋਕ ਹੀ ਹੋ, ਪਰ ਇੰਨੇ ਤਾਂ ਸਟਰੈਂਥ ਨਾਲ ਗੱਲ ਨਹੀਂ ਚੱਲੂਗੀ। ਆਪਣੇ ਲੋਕਾਂ ਤੋਂ ਗਿਲਾ ਹੈ ਜਿਹੜੇ ਨਾਲ ਨਹੀਂ ਤੁਰ ਰਹੇ। ਜਿਸ ਤਰੀਕੇ ਨਾਲ ਆਪਾਂ ਹੋਰ ਪਾਸੇ ਵੇਵ ਦੇਖ ਰਹੇ ਹਾਂ, ਖਡੂਰ ਸਾਹਿਬ ਵਿੱਚ ਦੇਖ ਰਹੇ ਹਾਂ, ਭਰਵੇਂ ਇਕੱਠ ਹੋ ਰਹੇ ਨੇ। ਜਦੋਂ ਸਿਮਰਨਜੀਤ ਮਾਨ ਹੋਣਾ ਦੀਆਂ ਰੈਲੀਆਂ ਜਾਂ ਇਕੱਠ ਦੇਖਦੇ ਹਾਂ, ਭਰਵੇਂ ਇਕੱਠ ਹੋ ਰਹੇ ਨੇ। ਜਦੋਂ ਸਰਬਜੀਤ ਸਿੰਘ ਖਾਲਸਾ ਹੋਣਾ ਦਾ ਆ ਇਕੱਠ ਮੈਂ ਤੁਹਾਡਾ ਦੇਖਿਆ, ਇੱਥੇ ਗਿਣਤੀ ਦੇ ਲੋਕ ਨੇ, ਗਿਣਤੀ ਦੀਆਂ ਗੱਡੀਆਂ ਨੇ। ਕੋਈ ਰੋਸਾ ਆਉਂਦਾ ਲੋਕਾਂ ਤੇ, ਆਪਣਿਆਂ ਤੇ, ਜਿਨ੍ਹਾਂ ਦੀ ਗੱਲ ਕਰਨੀ ਚਾਹੁੰਦੇ ਹੋ ਤੁਸੀਂ? ਦੇਖੋ ਜੀ, ਕੋਈ ਰੋਸਾ ਨਹੀਂ ਲੋਕਾਂ ਤੇ। ਲੋਕਾਂ ਦਾ ਵਿਸ਼ਵਾਸਘਾਤ ਹੋਇਆ। ਹੁਣ ਲੋਕ ਡਰੇ ਹੋਏ ਨੇ, ਕਿਉਂਕਿ ਜਦੋਂ ਕੋਈ ਸਾਹਮਣੇ ਆਉਂਦਾ ਆ, ਉਵੇਂ ਕਈ ਤਰ੍ਹਾਂ ਦੇ ਨਾਲ ਉਹਨੂੰ ਦਬਾ ਲਿਆ ਜਾਂਦਾ। ਲੋਕ ਡਰੇ ਹੋਏ ਨੇ। ਲੋਕ ਕਈ ਜਗ੍ਹਾ ਤੇ ਇੱਦਾਂ ਵੀ ਦੇਖਿਆ ਕਿ ਜਿਵੇਂ ਖਡੂਰ ਸਾਹਿਬ ਤੋਂ ਵੀ ਤੁਸੀਂ ਦੇਖਿਆ ਸੀ ਕਿ ਸਾਰੇ ਕਹਿੰਦੇ ਸੀ ਇਹਨਾਂ ਦੇ ਨਾਲ ਰੈਲੀਆਂ ਤੇ ਜ਼ਰੂਰ ਜਾਵਾਂਗੇ, ਪਰ ਵੋਟ ਐਤਕੀ ਜਿਹੜੀ ਅਸੀਂ ਸੱਚ ਨੂੰ ਪਾਵਾਂਗੇ। ਲੋਕ ਅੰਦਰ ਖਾਤੇ ਜਿਹੜੀ ਵੋਟ ਆ ਸਾਡੇ ਨਾਲ, ਭਾਵੇਂ ਅੱਜ ਘੱਟ ਗਿਣਤੀ ਆ, ਪਰ ਸੱਚ ਨਾਲ ਹਮੇਸ਼ਾ ਜਿਹੜੀ ਆ ਉਹ ਗਿਣਤੀ ਘੱਟ ਹੁੰਦੀ ਆ। ਪਰ ਇਸ ਵੇਲੇ ਲੋਕ ਸੱਚ ਨੂੰ ਪਸੰਦ ਕਰਦੇ ਆ। ਮੈਨੂੰ ਨਹੀਂ ਲੱਗਦਾ ਕਿ ਮੇਰੀ ਜੇ ਨਾਲ ਜਿਹੜੇ ਮੇਰੇ ਨਾਲ ਕਾਫਲਾ ਤੁਰਿਆ ਉਹ ਬਹੁਤ ਘੱਟ ਆ, ਪਰ ਮੈਨੂੰ ਪਤਾ ਕਿ ਸੱਚ ਨੂੰ ਲੋਕ ਪਸੰਦ ਕਰਦੇ। ਇਸ ਵੇਲੇ ਜਿਹੜਾ ਕਾਫਲਾ ਸਾਡੇ ਨਾਲ ਭਾਵੇਂ ਘੱਟ ਆ, ਪਰ ਵੋਟਾਂ ਦੀ ਗਿਣਤੀ ਸਭ ਤੋਂ ਵੱਧ ਹੋਏਗੀ। ਜਿਹੜੀ ਤੁਸੀਂ ਗੱਲ ਕੀਤੀ ਹੈ ਸਿੱਧੂ ਮੂਸੇਵਾਲੇ ਦੀ, ਉਸ ਤੋਂ ਬਾਅਦ ਸੰਦੀਪ ਨੰਗਲ ਅੰਬੀਆਂ ਦੀ, ਨਾਲ ਦੀ ਨਾਲ ਤੁਸੀਂ ਗੱਲ ਕੀਤੀ ਹੈ ਦੀਪ ਸਿੱਧੂ ਦੀ। ਬਹੁਤ ਸਾਰੇ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਨੇ ਉਹ ਇਹ ਗੱਲ ਚੱਕਦੇ ਨੇ ਕਿ ਸਿਮਰਨਜੀਤ ਸਿੰਘ ਮਾਨ ਹੋਣੀ ਇਸ ਚੀਜ਼ ਨੂੰ ਵਰਤ ਗਏ ਨੇ। ਦੀਪ ਸਿੱਧੂ ਦੀ ਮੌਤ ਨੂੰ, ਸਿੱਧੂ ਮੂਸੇਵਾਲੇ ਦੀ ਮੌਤ ਨੂੰ ਉਹਨਾਂ ਨੇ ਵਰਤ ਲਿਆ ਤੇ ਚੋਣ ਜਿੱਤ ਗਏ। ਭਾਵੁਕਤਾ ਦੇ ਵਿੱਚ ਲੋਕਾਂ ਨੇ ਉਹਨਾਂ ਨੂੰ ਵੋਟ ਪਾਤੀ। ਇਸ ਵਾਰ ਉਹ ਨਹੀਂ ਹੋਊਗਾ। ਇਸ ਬਾਰੇ ਤੁਹਾਡਾ ਕੀ ਜਵਾਬ ਹੈ? ਦੇਖੋ ਜੀ, ਇਸ ਬਾਰੇ ਜਿਹੜਾ ਜਵਾਬ ਹੈ ਉਹਨੂੰ ਐਤਕੀ ਪਬਲਿਕ ਦੇਗੀ, ਆਮ ਆਵਾਮ ਦੇਗੀ ਕਿ ਤੁਹਾਡੇ ਜਿਹੜੇ ਗੱਲਾਂ ਬਾਤਾਂ ਆ ਇਹ ਲੋਕਾਂ ਨੂੰ ਝੂਠੇ ਲਾਰੇ ਐਤਕੀ ਸਾਬਤ ਹੋ ਚੁੱਕੇ ਆ। ਹੁਣ ਜਿਹੜੇ ਲੋਕ ਆ ਉਹ ਤੁਹਾਨੂੰ ਇਹਦਾ ਜਵਾਬ ਜਿਹੜਾ ਉਹ ਵੋਟ ਦੇ ਨਾਲ ਦੇਣਗੇ। ਇਹ ਗੱਲਾਂ ਜਿਹੜੀਆਂ ਇਲੈਕਸ਼ਨ ਤੋਂ ਬਾਅਦ ਹੋਣਗੀਆਂ ਕਿ ਲੋਕਾਂ ਨੇ ਕੀ ਪਸੰਦ ਕੀਤਾ, ਕੀ ਕਿਸੇ ਨੂੰ ਭਾਵੁਕ ਕੀਤਾ, ਇਹ ਸਾਰਾ ਕੁਝ ਜਿਹੜਾ ਸਿੱਟਾ ਸਾਹਮਣੇ ਆਏਗਾ ਇਲੈਕਸ਼ਨ ਜਦੋਂ ਲੋਕ ਵੋਟ ਪਾਉਣਗੇ। ਇਹ ਫੈਸਲਾ ਜਿਹੜਾ ਲੋਕਾਂ ਦੇ ਹੱਥ ਆ। ਲੋਕ ਇਸ ਵੇਲੇ ਕੈਂਡੀਡੇਟ ਪਿੰਡਾਂ ਦੇ ਵਿੱਚ ਅਸੀਂ ਗਏ ਆ, ਬੜੇ ਲੋਕਾਂ ਨੇ ਕਿਹਾ ਕਿ ਇੱਥੇ ਜਦੋਂ ਵੋਟਾਂ ਹੁੰਦੀਆਂ ਉਦੋਂ ਤਾਂ ਬਹੁਤ ਹੁੰਦੇ, ਮਗਰੋਂ ਕੋਈ ਗੱਲ ਪੁੱਛਦਾ ਨਹੀਂ, ਕੋਈ ਸਾਨੂੰ ਪੁੱਛਦਾ ਨਹੀਂ, ਕੋਈ ਸਾਡੇ ਵੜਦਾ ਨਹੀਂ। ਇਹ ਗੱਲ ਸੱਚਾਈ ਆ। ਲੋਕ ਇਸ ਵੇਲੇ ਤੰਗ ਆ। ਉਹ ਵੋਟ ਦੇ ਨਾਲ ਇਸ ਚੀਜ਼ ਦਾ ਮੈਨੂੰ ਲੱਗਦਾ ਕਿ ਵੋਟ ਦੇ ਨਾਲ ਜਵਾਬ ਕਰਨਗੇ। ਜੇ ਜਲੰਧਰ ਦੀ ਖਾਸ ਤੌਰ ਤੇ ਗੱਲ ਕਰੀਏ, ਵੱਡੀ ਗਿਣਤੀ ਦਲਿਤ ਵੋਟ ਹੈ ਇੱਥੇ, ਉਹਨਾਂ ਨੂੰ ਕਿਵੇਂ ਪ੍ਰਭਾਵਿਤ ਕਰਦੇ ਹੋ ਜਾਂ ਆਪਣੇ ਨਾਲ ਉਹਨਾਂ ਨੂੰ ਜੋੜਨ ਦੇ ਲਈ ਤੁਹਾਡੇ ਕੋਲ ਕੀ ਏਜੰਡਾ ਹੈ, ਕੀ ਗੱਲਬਾਤ ਹੈ? ਕਿਉਂਕਿ ਜਦੋਂ ਦਲਿਤ ਵਰਗ ਦੀ ਗੱਲ ਕਰਦੇ ਹਾਂ ਤਾਂ ਬਸਪਾ ਦੀ ਗੱਲ ਨਾਲ ਜੁੜ ਹੀ ਜਾਂਦੀ ਹੈ। ਬਸਪਾ ਬਹੁਤ ਵੱਡੀ ਗਿਣਤੀ 'ਚ ਇੱਥੋਂ ਵੋਟਾਂ ਲੈਂਦੀ ਹੈ। 2019 ਦੀ ਗੱਲ ਕਰੀਏ ਤਾਂ 2,05,000 ਵੋਟ ਉਹਨਾਂ ਨੂੰ ਇੱਥੋਂ ਪੈ ਗਈ ਸੀ। ਬੇਸ਼ੱਕ ਉਹ ਇੱਕ ਅਲਾਇੰਸ ਸੀ, PDA ਬਣਾ ਕੇ ਉਹਨਾਂ ਨੇ ਇੱਥੋਂ ਚੋਣ ਲੜੀ ਸੀ। ਪਰ ਤੁਸੀਂ ਦਲਿਤ ਵਰਗ ਦੇ ਲਈ ਕੀ ਕਹਿਣਾ ਚਾਹੁੰਦੇ ਹੋ ਜਾਂ ਕਿਵੇਂ ਉਹਨਾਂ ਨੂੰ ਆਪਣੇ ਨਾਲ ਤੋਰੋਗੇ? ਮੈਂ ਅਪੀਲ ਕਰਦਾ ਦਲਿਤ ਵਰਗ ਨੂੰ ਕਿ ਮੈਂ
ਇਹ ਤੁਹਾਨੂੰ ਪਤਾ ਆ ਕਿ ਜਿਹੜਾ ਜਲੰਧਰ ਦੀ ਲੋਕ ਸਭਾ ਦੀ ਸੀਟ ਆ ਉਹ ਰਾਖਵੀਂ ਸੀਟ ਆ। ਮੈਂ ਅਪੀਲ ਕਰਦਾ ਕਿ ਸਾਡੇ ਰਾਖਵੇਂਕਰਨ ਦੇ ਜਿਹੜੇ ਕਤਲ ਹੋ ਰਹੇ ਆ, ਜਿਵੇਂ ਸਾਡੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਜਿਹੜਾ ਮੰਦਿਰ ਸੀ ਤੁਲਕਾਬਾਦ ਦੇ ਵਿੱਚ, ਹਾਂ ਤੁਗਲਕਾਬਾਦ ਦੇ ਵਿੱਚ, ਲੋਕਾਂ ਨੂੰ ਪਤਾ ਉਹ ਕਿਵੇਂ ਢਾਇਆ, ਕਿੱਦਾਂ ਢਾਇਆ, ਕੀ ਉਹਦੇ ਪਿੱਛੇ ਸਿਆਸਤ ਹੋਈ। ਇਹ ਲੋਕ ਜਿਹੜੇ ਆ ਰਾਜਨੀਤਿਕ ਪਾਰਟੀ ਜਿਨ੍ਹਾਂ ਦਾ ਰਾਜਨੀਤਿਕ ਪਿਛੋਕੜ ਆ, ਇਹ ਆਪਣੀਆਂ ਰੋਟੀਆਂ ਸੇਕਣੀਆਂ ਧਰਮ ਦੇ ਨਾਂ 'ਤੇ, ਜਾਤ ਬਰਾਦਰੀ ਦੇ ਨਾਂ 'ਤੇ ਚੰਗੀ ਤਰ੍ਹਾਂ ਜਾਣਦੇ ਆ। ਇਹਨਾਂ ਦੇ ਭਰਮੇ ਦੇ ਵਿੱਚ, ਇਹਨਾਂ ਦੇ ਝਾਂਸੇ ਦੇ ਵਿੱਚ ਨਾ ਆਈਏ, ਅਸੀਂ ਆਪਣਿਆਂ ਦੀ ਪਛਾਣ ਕਰੀਏ। ਸਾਡੇ ਆਪਣੇ ਆਮ ਜੇ ਹੁਣ ਜਿਵੇਂ ਤੁਸੀਂ ਦੇਖਿਆ ਸਾਰੀਆਂ ਰਾਜਨੀਤਿਕ ਪਾਰਟੀਆਂ ਆ, ਇਹ ਜਿਹੜੀਆਂ ਟਿਕਟਾਂ ਜਦੋਂ ਦਿੰਦੀਆਂ ਉਹਨਾਂ ਨੂੰ ਕਿਉਂ ਦਿੰਦੀਆਂ, ਜਿਹੜੀਆਂ ਬੜੀਆਂ ਸੈਲੀਬ੍ਰਿਟੀਆਂ ਉਹਨਾਂ ਨੂੰ ਕਿਉਂ ਦਿੰਦੀਆਂ, ਜਿਹੜੀ ਦੂਸਰੀ ਪਾਰਟੀ ਤੋਂ ਇਹਨਾਂ ਨੂੰ ਕਿਉਂ ਖਰੀਦ ਕੇ ਲਿਆਉਣਾ ਪੈਂਦਾ, ਕਿਉਂ ਦੂਸਰੀ ਪਾਰਟੀ ਤੋਂ ਕੈਂਡੀਡੇਟ ਆਪਣੇ ਵਿੱਚ ਲਿਆਉਣਾ ਪੈਂਦਾ, ਉਹਦਾ ਕਾਰਨ ਇਹੀ ਹੈ। ਲੋਕਾਂ ਨੂੰ ਵੱਡੇ ਚਿਹਰੇ ਆ, ਵੱਡੇ ਚਿਹਰੇ ਤਾਂ ਮੰਨ ਸਕਦੇ ਜੇ ਲੋਕਾਂ ਵਾਸਤੇ ਕੋਈ ਕੰਮ ਕੀਤਾ ਹੋਵੇ। ਮੈਂ ਕਹਿੰਦਾ ਜੇ ਇੱਕ ਵਾਰ ਦਾਸ ਨੂੰ ਮੌਕਾ ਦਿੱਤਾ ਲੋਕਾਂ ਨੇ, ਸਾਡੀ ਲੋਕ ਸਭਾ ਹਲਕਾ ਜਲੰਧਰ ਦੇ ਲੋਕਾਂ ਨੇ ਜੇ ਆਪਣੇ ਬੱਚੇ ਨੂੰ ਮੌਕਾ ਦਿੱਤਾ ਤੇ ਐਡੀ ਕੁ ਕੰਮ ਦਾ ਜਿਹੜਾ ਉਹਨੂੰ ਇੰਨਾ ਕੁ ਧਿਆਨ ਦਿੱਤਾ ਜਾਊਗਾ, ਮੈਂ ਕਹਿੰਦਾ ਦੁਬਾਰਾ ਕੋਈ ਪਾਰਟੀ ਇੱਥੋਂ ਉੱਠ ਨਹੀਂ ਸਕੇਗੀ। ਮੇਰਾ ਆਪਣਾ ਜਜ਼ਬਾ ਕਿ ਜੇ ਇੱਕ ਵਾਰ ਲੋਕਾਂ ਨੇ ਇਸ ਪਾਰਟੀ ਨੂੰ ਮੌਕਾ ਦਿੱਤਾ, ਮੈਂ ਚਾਹੁੰਦਾ ਕਿ ਜਦੋਂ ਇੱਕ ਵਾਰ ਮੌਕਾ ਮਿਲਿਆ ਤੇ ਮੈਨੂੰ ਪ੍ਰਚਾਰ ਕਰਨ ਦੀ ਵੀ ਨਹੀਂ ਲੋੜ ਪੈਗੀ, ਦੁਬਾਰਾ ਮੇਰੇ ਕੰਮ ਬੋਲਣਗੇ। ਮੇਰੀ ਜਿਹੜੇ ਕੀਤੇ ਹੋਏ ਕੰਮ, ਜਿਵੇਂ ਕਿਹਾ ਵੀ ਦਲਿਤ ਵਰਗ, ਇਹਨਾਂ ਲਈ ਕੰਮ ਰਾਖਵੇਂਕਰਨ ਸਾਡੇ ਖਤਮ ਹੋ ਰਿਹਾ, ਸਾਡੇ ਸੰਵਿਧਾਨ ਮਕਾਉਣ ਦੀਆਂ ਕੁਝੀਆਂ ਚਾਲਾਂ ਚੱਲੀਆਂ ਜਾ ਰਹੀਆਂ, ਉਹਦੇ ਲਈ ਕੌਣ ਆਵਾਜ਼ ਉਠਾ ਰਿਹਾ? ਇਹ ਅਸੀਂ ਆਪ ਆਵਾਜ਼ ਉਠਾਵਾਂਗੇ। ਅਸੀਂ ਆਪ ਜਦੋਂ ਉੱਠ ਕੇ ਆਪਣੇ ਘਰ ਦੇ ਬਾਰੇ, ਸਾਡਾ ਗਵਾਂਢੀ ਨਹੀਂ ਵਧੀਆ ਜਾਣਦਾ, ਅਸੀਂ ਆਪਣੇ ਘਰ ਨੂੰ ਆਪ ਵਧੀਆ ਜਾਣਦੇ ਹਾਂ। ਆਪਣੀ ਗੱਲ ਅਸੀਂ ਆਪ ਵਿੱਚ ਪਾਰਲੀਮੈਂਟ ਦੇ ਰੱਖਾਂਗੇ ਤੇ ਲੋਕਾਂ ਨੂੰ ਭਰੋਸਾ ਹੋਏਗਾ, ਲੋਕ ਵੋਟ ਪਾ ਕੇ ਜਿਤਾਉਣਗੇ ਤੇ ਸਾਡੇ ਕੰਮ ਬੋਲਣਗੇ। ਅਸੀਂ ਲੋਕ ਇਹ ਕਹਿਣਗੇ ਕਿ ਦਲਿਤ ਵਰਗ ਨੇ ਕਿਹਨੇ ਕੀ ਕੀਤਾ, ਉਹ ਲੋਕ ਦੱਸਣਗੇ ਜੀ। ਅੰਤ ਦੇ ਵਿੱਚ ਦੱਸ ਦਿਓ ਮੁਕਾਬਲਾ ਕਿਹਦੇ ਨਾਲ ਵੀ? ਦੇਖੋ ਜੀ, ਮੁਕਾਬਲਾ ਜਿਹੜਾ ਆ ਹੁਣ ਇਸ ਵੇਲੇ ਕਿਸੇ ਨਾਲ ਨਹੀਂ, ਮੁਕਾਬਲਾ ਹੈ ਸੱਚ ਤੇ ਝੂਠ ਦਾ, ਮੁਕਾਬਲਾ ਵਿਸ਼ਵਾਸਘਾਤ ਦਾ ਤੇ ਵਿਸ਼ਵਾਸ ਦਾ। ਇਹ ਲੋਕੀ ਹੁਣ ਦੱਸਣਗੇ ਮੁਕਾਬਲਾ ਜਿਹੜਾ ਉਹ ਕਿੱਥੇ ਤੱਕ ਸੰਪੰਨ ਜਾਂਦਾ। ਜਿਹੜੇ ਲੋਕ ਕਹਿੰਦੇ ਦਾਅਵੇ ਕਰਦੇ ਅਸੀਂ ਮੁਕਾਬਲੇ 'ਚ, ਮੈਂ ਕਹਿੰਦਾ ਮੈਂ ਆਮ ਜੇ ਘਰ ਦੇ ਵਿੱਚ ਉੱਠਿਆ, ਮੁਕਾਬਲਾ ਜਿਹੜਾ ਸੱਚ ਤੇ ਝੂਠ ਦਾ, ਇਹਨੂੰ ਮੰਨ ਕੇ ਚੱਲੂਗਾ। ਉਹੀ ਗੱਲ ਮੈਂ ਕਰ ਰਿਹਾ ਸੀ। ਇੱਕ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੈ, ਦੂਸਰੇ ਬੰਨੇ ਹੁਣੇ ਸੰਸਦ ਰਿਹਾ ਜਿਹੜਾ ਸੁਸ਼ੀਲ ਰਿੰਕੂ ਹੈ, ਤੀਜੇ ਬੰਨੇ ਗੱਲ ਕਰੀਏ ਮਹਿੰਦਰ ਸਿੰਘ, KP ਪਵਨ ਕੁਮਾਰ ਟੀਨੂ ਆਮ ਆਦਮੀ ਪਾਰਟੀ ਸੱਤਾਧਾਰੀ ਪਾਰਟੀ ਵੱਲੋਂ ਨੇ, ਫਿਰ ਬਲਵਿੰਦਰ ਕੁਮਾਰ ਹੋਣੀ ਬਸਪਾ ਤੋਂ ਨੇ, ਜਿਹੜੀ ਮੈਂ ਗੱਲ ਕੀਤੀ ਹੈ। ਧਿਰਾਂ ਬਹੁਤ ਵੱਡੀਆਂ ਨੇ ਅੱਗੇ, ਉਹ ਪੈਸਾ ਵੀ ਪਾਉਂਦੇ ਨੇ, ਵੱਡੀ ਗਿਣਤੀ ਦੇ ਵਿੱਚ ਪੈਸਾ ਲਾਇਆ ਜਾਂਦਾ ਹੈ ਵੋਟਾਂ ਤੇ, ਲੋਕਾਂ ਨੂੰ ਲਾਲਚ ਵੀ ਦਿੱਤੇ ਜਾਂਦੇ ਨੇ। ਇਹ ਵੀ ਹੁੰਦਾ ਜਿਹੜਾ ਇਲੈਕਸ਼ਨ ਕਮਿਸ਼ਨ ਦੀ ਅੱਖ ਦੇ ਥੱਲੇ ਬਹੁਤੀ ਵਾਰੀ ਨਹੀਂ ਆਉਂਦਾ, ਬਹੁਤ ਤਰ੍ਹਾਂ ਦੇ ਇਦਾਂ ਦੇ ਪਦਾਰਥ ਵੀ ਦਿੱਤੇ ਜਾਂਦੇ ਨੇ ਕਿ ਜਿਹੜੇ ਸ਼ਾਮ ਨੂੰ ਪੀਓ ਤੇ ਸਵੇਰ ਨੂੰ ਸਾਨੂੰ ਵੋਟ ਪਾ ਦਿਓ, ਉਹ ਵੀ ਕੰਮ ਹੁੰਦਾ। ਉਹ ਸਾਰੇ ਦੇ ਵਿੱਚ ਕੀ ਲੱਗਦਾ ਲੋਕਾਂ ਦਾ ਵੇਗ ਤੁਹਾਡੇ ਵੱਲ ਨੂੰ ਝੁਕੂਗਾ? ਮੈਂ ਇੱਕ ਗੱਲ ਦੱਸੂੰ, ਜੇ ਦਾਅਵੇ ਕਰਦੇ ਆ ਕਿ ਅਸੀਂ ਬਹੁਤ ਵੱਡੇ ਧਨਾੜ ਆ, ਅਸੀਂ ਪੁਰਾਣੇ ਰਾਜਨੀਤਿਕ ਪਾਰਟੀਆਂ ਦੇ ਵਿੱਚ ਆ, ਵੋਟ ਤਾਂ ਲੋਕਾਂ ਨੇ ਪਾਉਣੀ ਹੈ। ਲੋਕ ਜਵਾਬ ਦੇਣਗੇ ਇਸ ਗੱਲ ਦਾ ਕਿ ਵੋਟ ਐਤਕੀ ਧਨਾੜਾਂ ਨੂੰ ਪਾਉਣੀ ਹੈ ਕਿ ਇੱਕ ਆਮ ਜਿਹੇ ਬੱਚੇ ਨੂੰ ਪਾ ਕੇ ਆਪਣੀ ਗੱਲ ਰੱਖਣੀ ਹੈ। ਇਹ ਧਨਾੜ ਕਹਿੰਦੇ ਜ਼ਰੂਰ ਹੈ, ਅੱਜ ਕਿਸੇ ਪਾਰਟੀ 'ਚ, ਕੱਲ੍ਹ ਕਿਸੇ ਪਾਰਟੀ 'ਚ। ਗੱਲ ਕਰਦੇ ਆ ਚਰਨਜੀਤ ਸਿੰਘ ਚੰਨੀ, ਉਹ ਕਿੱਥੋਂ ਉੱਠ ਕੇ ਆਏ, ਇੱਥੇ ਇਲੈਕਸ਼ਨ ਲੜ ਰਹੇ ਆ, ਕੀ ਚਮਕੌਰ ਸਾਹਿਬ ਹਲਕੇ ਤੋਂ। ਇਹਨਾਂ ਨੂੰ ਕੀ ਪਤਾ ਵੀ ਸਾਡੇ ਹਲਕੇ ਦੀਆਂ ਕੀ ਮੁਸ਼ਕਲਾਂ ਨੇ, ਸਾਡੇ ਹਲਕੇ ਦੇ ਵਿੱਚ ਕੀ ਰਿਕੁਆਇਰਮੈਂਟ ਆ, ਸਾਡੇ ਨੌਜਵਾਨਾਂ ਦੀ ਕੀ ਰਿਕੁਆਇਰਮੈਂਟ ਆ। ਗੱਲ ਕਰਦੇ ਆ, ਤੁਸੀਂ ਕਿਹਾ ਵੀ ਸਰਕਾਰਾਂ ਇੱਥੇ ਜਿਹੜੀ ਮੌਜੂਦਾ ਸਰਕਾਰ ਆ ਆਮ ਆਦਮੀ ਪਾਰਟੀ, ਇਹਨਾਂ ਦੇ ਪਿਛਲੇ 4 ਸੰਸਦ ਰਹੇ ਨੇ। ਇਹਨਾਂ ਨੇ ਵਾਅਦਾ ਕੀਤਾ ਸੀ, ਭਗਵੰਤ ਸਿੰਘ ਮਾਨ ਜੀ ਇੱਥੇ ਮੁੱਖ ਮੰਤਰੀ ਆਏ ਸੀਗੇ, ਇਹਨਾਂ ਨੇ ਵਾਅਦਾ ਕੀਤਾ ਸੀ ਕਿ ਅਸੀਂ ਸਪੋਰਟਸ ਯੂਨੀਵਰਸਿਟੀ ਇੱਥੇ ਜਿਹੜੀ ਬਣਾ ਕੇ ਦੇਵਾਂਗੇ, ਤੇ ਉਹ ਅੱਜ ਕਿੱਥੇ ਆ ਸਪੋਰਟਸ ਯੂਨੀਵਰਸਿਟੀ? ਇਹ ਲੋਕ ਹੁਣ ਨਹੀਂ ਝਾਂਸੇ 'ਚ ਆਉਣਗੇ, ਲੋਕ ਜਾਗਰੂਕ ਹੋ ਚੁੱਕੇ ਆ, ਸੂਝਵਾਨ ਵੋਟਰ ਜਿਹੜੇ ਆ ਉਹ ਇਹ ਗੱਲ ਸਮਝ ਚੁੱਕੇ ਆ, ਇਹ ਸਿਰਫ ਝਾਂਸੇ ਹੀ ਆ, ਝੂਠੇ ਲਾਰੇ ਆ, ਗੱਲਾਂ ਆ, ਤੇ ਜਿਹੜਾ ਕੰਮ ਕਰਨਾ ਉਹ ਸਾਡਾ ਆਪਣਾ ਬੱਚਾ ਜਿਹੜਾ ਉੱਠੇਗਾ ਸਾਡੇ ਆਪਣਿਆਂ ਦੇ ਵਿੱਚ ਉਹੀ ਕਰੇਗਾ। ਆਖਰ ਤੇ ਸੁਨੇਹਾ ਕੀ ਦੇਣਾ ਚਾਹੋਗੇ ਜਲੰਧਰ ਕਨਸਟੀਚੁਐਂਸੀ ਦੇ ਲੋਕਾਂ ਨੂੰ, ਵੋਟਰਾਂ ਨੂੰ ਕੀ ਕਹਿਣਾ ਚਾਹੋਗੇ? ਇੱਕੋ ਹੀ ਅਪੀਲ ਹੈ ਕਿ ਸੱਚ ਤੇ ਝੂਠ ਨੂੰ ਪਛਾਣ ਲਿਓ, ਦਲ ਬਦਲੂਆਂ ਨੂੰ ਛੱਡ ਦਿਓ। ਸਾਡੇ ਇਲਾਕੇ ਦੇ ਵਿੱਚੋਂ ਆਮ ਜੇ ਘਰਾਂ ਦੇ ਵਿੱਚੋਂ ਉੱਠਿਆ ਹੋਇਆ ਤੁਹਾਡਾ ਆਪਣਾ ਬੱਚਾ ਸਰਬਜੀਤ ਸਿੰਘ ਖਾਲਸਾ ਆਮ ਜੇ ਘਰਾਂ 'ਚ ਉੱਠਿਆ, ਤੁਹਾਡੇ ਇਲਾਕੇ ਦਾ, ਬਹੁਤ ਵੱਡੀ ਗੱਲ ਕਿ ਤੁਹਾਡੇ ਇਲਾਕੇ ਦਾ। ਆਪ ਮੈਂ ਇਸ ਇਲਾਕੇ ਦਾ ਵਾਸੀ ਹਾਂ ਤੇ ਇਸ ਇਲਾਕੇ ਦੀਆਂ ਮੁਸ਼ਕਲਾਂ ਮੈਨੂੰ ਨਹੀਂ ਲੱਗਦਾ ਕੋਈ ਬਾਹਰੋਂ ਆਣ ਕੇ ਜ਼ਿਆਦਾ ਦੱਸੇਗਾ। ਤੇ ਜਿਹੜੀਆਂ ਪਾਰਟੀਆਂ ਸੱਤਾ ਦੇ ਵਿੱਚ ਆਲਰੇਡੀ ਹੈਗੀਆਂ, ਉਹਨਾਂ ਦਾ ਪਿੰਡੋ ਪਿੰਡੀ ਕੀ ਹਾਲ ਹੁੰਦਾ, ਲੋਕ ਜਦੋਂ ਸਵਾਲ ਪੁੱਛਦੇ ਆ ਉਹਨਾਂ ਨੂੰ ਪਿੱਛੇ ਕਰ ਦਿੱਤਾ ਜਾਂਦਾ। ਜੇ ਲੋਕਾਂ ਨੇ ਤੁਹਾਨੂੰ ਚੁਣ ਕੇ ਅੱਗੇ ਕੀਤਾ ਤੇ ਕੀ ਉਹ ਸਵਾਲ ਨਹੀਂ ਪੁੱਛ ਸਕਦੇ? ਸਾਡਾ ਜਿਹੜਾ ਰਾਜਨੀਤਿਕ ਢਾਂਚਾ ਆ ਉਹ ਲੋਕਤੰਤਰੀ ਹੈ,
ਲੋਕਤੰਤਰੀ ਰਾਜਨੀਤਿਕ ਢਾਂਚੇ ਦੇ ਵਿੱਚ ਲੋਕ ਵੋਟ ਪਾ ਕੇ ਸੱਤਾ ਦੇ ਵਿੱਚ ਲਿਆਉਂਦੇ ਆ, ਤੇ ਜੇ ਉਹਨਾਂ ਨੂੰ ਸਵਾਲ ਕਰਨ ਦਾ ਹੱਕ ਨਹੀਂ ਤੇ ਫਿਰ ਤੁਹਾਨੂੰ ਵੋਟ ਮੰਗਣ ਦਾ ਵੀ ਹੱਕ ਨਹੀਂ। ਲੋਕ ਵੋਟ ਉਹਨੂੰ ਕਰਨਗੇ ਜਿਨ੍ਹਾਂ ਨੂੰ ਆਮ ਕਰਕੇ ਉਹ ਮਿਲ ਸਕਦੇ ਆ। ਇਹਨਾਂ ਲੀਡਰਾਂ ਨੂੰ ਮਿਲਣਾ ਹੋਵੇ ਤੇ ਪਤਾ ਨਹੀਂ ਕਿੱਥੇ ਕਿੱਥੇ ਤੱਕ ਐਫਰਟਸ ਕਰਕੇ ਉਹ ਵੀ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ, ਲੋਕਾਂ ਦੀ ਆਸ ਖਤਮ ਹੋ ਜਾਂਦੀ ਹੈ। ਇੱਦਾਂ ਦੇ ਬਹੁਤ ਲੋਕ ਸਾਨੂੰ ਪਿੰਡਾਂ ਦੇ ਵਿੱਚ ਆਮ ਮਿਲੇ ਆ ਜਿਹੜੇ ਇਹ ਗੱਲ ਦੱਸਦੇ ਆ ਕਿ ਸਾਡੀ ਪਹੁੰਚ ਤੋਂ ਬਾਹਰ ਹੋ ਜਾਂਦੇ ਆ, ਸਾਡੀ ਗੱਲ ਨਹੀਂ ਸੁਣਦੇ, ਸਾਡੇ ਸਵਾਲ ਜਿਹੜੇ ਆ ਉਹਨਾਂ ਦਾ ਜਵਾਬ ਨਹੀਂ ਮਿਲਦਾ। ਜਿੱਥੇ ਕੋਈ ਸਵਾਲ ਕਰਦਾ ਬਾਰੀ ਬੰਦ ਕਰਕੇ, ਤਾਕੀਆਂ ਸ਼ੀਸ਼ੇ ਬੰਦ ਕਰਕੇ ਤੇ ਨਿਕਲ ਤੁਰਦੇ ਆ। ਕਿਉਂ ਡਰਦੇ? ਇਹਨਾਂ ਲੋਕਾਂ ਨੇ ਤੁਹਾਨੂੰ ਜਿਤਾਇਆ। ਹੁਣ ਦਾਸ ਸਾਹਿਬ ਜੀ ਦੇ ਸਾਹਮਣੇ ਖੜਿਆ, ਕਿੱਡਾ ਕੁ ਕਾਫਲਾ ਸਿਕਿਉਰਿਟੀ ਦਾ ਨਾਲ ਆ, ਕਿੱਡਾ ਕੁ ਕਾਫਲਾ। ਸਾਨੂੰ ਲੋਕਾਂ ਤੋਂ ਡਰ ਨਹੀਂ, ਸਾਡੇ ਆਪਣੇ ਲੋਕ ਆ। ਜਦੋਂ ਉਹ ਸੱਚ ਪਛਾਣ ਲੈਣਗੇ ਉਹ ਸਾਡੇ ਨਾਲ ਤੁਰਨਗੇ, ਨਾ ਕਿ ਸਾਡੇ ਦੁਸ਼ਮਣ ਬਣਨਗੇ। ਦੁਸ਼ਮਣ ਉਦੋਂ ਹੀ ਬਣਨਗੇ, ਲੋਕਾਂ ਤੋਂ ਡਰ ਉਦੋਂ ਆਏਗਾ ਜਦੋਂ ਲੋਕਾਂ ਨਾਲ ਤੁਸੀਂ ਵਾਅਦੇ ਕਰੋਗੇ ਉਹ ਨਿਭਾਉਂਗੇ ਨਹੀਂ, ਲੋਕਾਂ ਦੇ ਨਾਲ ਵਿਸ਼ਵਾਸਘਾਤ ਕਰੋਗੇ ਤੇ ਲੋਕਾਂ ਨੂੰ ਝੂਠੇ ਵਾਅਦਿਆਂ ਦੇ ਝਾਂਸਿਆਂ ਦੇ ਵਿੱਚ ਰੱਖੋਗੇ, ਫਿਰ ਤੁਹਾਨੂੰ ਲੋਕਾਂ ਦੇ ਵਿੱਚ ਨਿਕਲਣ ਤੋਂ ਡਰ ਲੱਗੇਗਾ ਹੀ ਲੱਗੇਗਾ। ਜੀ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ। ਥੈਂਕ ਯੂ ਸੋ ਮੱਚ। ਤੇ ਮੈਂ ਇੱਕ ਅਪੀਲ ਕਰਨੀ ਚਾਹੁੰਦਾ ਤੁਹਾਡੇ ਮਾਧਿਅਮ ਰਾਹੀਂ, ਦੇਖੋ ਕੋਈ ਮੈਂ ਐਡਾ ਧਨਾੜ ਬੰਦਾ ਨਹੀਂ, ਮੈਂ ਇੱਕ ਅਪੀਲ ਕਰਨੀ ਚਾਹੁੰਦਾ ਕਿ ਘਰੋਂ ਘਰੀ ਬਹੁਤ ਵੱਡਾ ਇਲਾਕਾ ਤੇ ਦਾਸ ਬੇਨਤੀ ਕਰਨੀ ਚਾਹੁੰਦਾ ਕਿ ਇੰਨਾ ਮੈਂ ਐਫਰਟ ਜਿਹੜਾ ਕੀਤਾ, ਇੰਨਾ ਕੁ ਪ੍ਰਵਾਨ ਕਰਕੇ ਜਿਨ੍ਹਾਂ ਇਲਾਕਿਆਂ ਦੇ ਵਿੱਚ ਮੈਂ ਨਹੀਂ ਪਹੁੰਚ ਸਕਿਆ, ਉਹਨਾਂ ਇਲਾਕਿਆਂ ਦੇ ਵਿੱਚ ਮੈਂ ਬੇਨਤੀ ਕਰਦਾ ਕਿ ਇਲੈਕਸ਼ਨ ਤੋਂ ਬਾਅਦ ਮੈਂ ਜ਼ਰੂਰ ਉਹਨਾਂ ਤੱਕ ਪਹੁੰਚ ਕਰਾਂਗਾ। ਇੰਨਾ ਕੁ ਜਿਹੜਾ ਮੇਰਾ ਪ੍ਰਚਾਰ ਪ੍ਰਵਾਨ ਕਰਕੇ ਸੱਚ ਨੂੰ ਪਛਾਣ ਕੇ ਇਸ ਵਾਰ ਜਿਹੜਾ ਆ ਸੱਚ ਨੂੰ ਪਛਾਣ ਕੇ ਵੋਟਾਂ ਪਾਇਓ। ਮੇਰੀ ਅਪੀਲ ਪ੍ਰਵਾਨ ਕਰਿਓ, ਮੈਂ ਇਲੈਕਸ਼ਨ ਤੋਂ ਬਾਅਦ ਜ਼ਰੂਰ ਪਹੁੰਚ ਕਰਾਂਗਾ ਜੀ। ਜੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਾਡੇ ਨਾਲ ਭਾਈ ਸਾਹਿਬ ਸਿੰਘ ਖਾਲਸਾ ਜੀ, ਜਿਨ੍ਹਾਂ ਨੇ ਆਪਣਾ ਏਜੰਡਾ ਦੱਸਿਆ ਹੈ, ਆਪਣੀ ਸਾਰੀ ਗੱਲਬਾਤ ਉਹਨਾਂ ਨੇ ਅੱਗੇ ਰੱਖੀ ਹੈ। ਤੁਹਾਨੂੰ ਉਹਨਾਂ ਦੇ ਵਿਚਾਰ ਕਿਹੋ ਜਿਹੇ ਲੱਗੇ ਨੇ, ਤੁਸੀਂ ਸਾਡੇ ਨਾਲ ਆਪਣੇ ਵਿਚਾਰ ਰਾਏ ਟਿੱਪਣੀਆਂ ਸਾਂਝੇ ਕਰ ਸਕਦੇ ਹੋ। ਸੋ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਨਾਲ।